अस्सलाम वालेकुम। ਸਿਆਣੇ ਕਹਿੰਦੇ ਆ ਵੀ ਸੱਚ ਦਾ ਰੰਗ ਰੁੱਖਾ ਹੁੰਦਾ। ਵੀ ਸੱਚੀ ਗੱਲ ਤਾਂ ਇਹ ਹੈ ਵੀ ਜਦੋਂ ਸਰਦਾਰ ਆਉਂਦੇ ਆ ਉਹ ਖੁਸ਼ੀ ਤਾਂ ਹੁੰਦੀ ਹੈ, ਵੱਖਰੀ ਗੱਲ ਆ। ਪਰ ਜਦੋਂ ਫਿਰ ਕੋਈ ਦਾਸਤਾਨ ਸੁਣੀ ਦੀ ਵੀ ਹੁਣ ਸਰਦਾਰ ਸਾਹਿਬ ਸਾਡੇ ਨਾ ਲਾਗੇ ਪਿੰਡ 471 ਸਾਡਾ 452 ਗਾਹਬੇ, ਉਹ 471 ਗਾਹਬੇ ਆ, ਉੱਥੇ ਆਪਦੇ ਪਿੰਡ ਆਏ, ਇਹਨਾਂ ਦੇ ਸਹੁਰਿਆਂ ਦਾ ਪਿੰਡ ਆ। ਉਹ ਸਾਰੀ ਗੱਲ ਉਹਨਾਂ ਨੂੰ ਪੁੱਛਦੇ ਆ, ਉਹ ਅੱਗੇ ਗੱਲਾਂ ਕਰਦੇ ਕਰਦੇ ਨਾ ਤੇ ਫਿਰ ਅਸੀਂ ਉੱਥੇ ਹੀ ਪਹੁੰਚ ਗਏ। ਵੀ ਉਹ ਪ੍ਰਾਹੁਣੇ ਆਉਂਦੇ ਆ, ਖੁਸ਼ੀ ਵੀ ਹੁੰਦੀ ਆ, ਪਰ ਜਦੋਂ ਇਦਾਂ ਦੀ ਕੋਈ ਗੱਲ ਦਾਸਤਾਨ ਛਿੜਦੀ ਆ ਨਾ ਤੇ ਫਿਰ ਬੁੱਲਾਂ ਤੇ ਸਿਕਰੀ ਆ ਜਾਂਦੀ। ਤਾਂ ਹੀ ਸਿਆਣੇ ਕਹਿੰਦੇ ਵੀ ਸੱਚ ਦਾ ਰੰਗ ਰੁੱਖਾ ਹੁੰਦਾ। ਫਿਰ ਸਿਆਣੇ ਕਹਿੰਦੇ ਵੀ ਲੜਾਈ 'ਚ ਲੱਡੂ ਤਾਂ ਵੰਡ ਨਹੀਂ ਹੁੰਦੇ ਹੈ। ਫਿਰ ਜਦੋਂ ਗੱਲਾਂ ਇਦਾਂ ਦੀਆਂ ਹੁੰਦੀਆਂ ਫਿਰ ਉਹ ਦਿਲ ਉਦਾਸ ਹੋ ਜਾਂਦਾ ਤੇ ਉਹ ਦਿਲ ਦੁਖਦਾ ਤਾਂ ਹੈ, ਕਿਉਂ ਇਦਾਂ ਇਹਨਾਂ ਦਾਸਤਾਨਾਂ ਨਾਲ ਐਸਾ ਪੰਜਾਬੀ ਕੋਈ ਨਹੀਂ ਜਿਹੜਾ ਜੁੜਿਆ ਨਾ ਹੋਵੇ। ਪਰ ਕਹਿ ਲਓ ਵੀ ਲੋ ਚੱਲਦੀ ਦੇ ਵਿੱਚ ਕੋਈ ਫੱਕਾ ਬੁੱਲਾ ਆ ਜਾਵੇ ਨਾ, ਹਵਾ ਠੰਡੀ ਦਾ, ਤਾਂ ਸਵਾਦ ਜਿਹਾ ਆ ਜਾਂਦਾ। ਤੇ ਇਹ ਜਦੋਂ ਸਨ 47 ਦੀ ਲੋ ਚੱਲੀ, ਉਸ ਤੋਂ ਬਾਅਦ ਹੁਣ ਕੋਈ ਬੁੱਲਾ ਆਇਆ ਠੰਡੀ ਹਵਾ ਦਾ, ਤੇ ਹੁਣ ਉਹ ਸਾਨੂੰ ਇਹ ਤਾਂ ਚਲੋ ਸਕੂਨ ਹੈ ਨਾ ਵੀ ਉੱਦਾਂ ਮਿਲਣ ਲੱਗ ਗਏ ਇੱਕ ਦੂਏ ਨੂੰ। ਅੱਗੇ ਮੇਰਾ ਤਾਇਆ ਬੈਠਾ ਸੀ, ਉਹਨੂੰ ਕਿਸੇ ਨੇ ਹਾਂਕ ਮਾਰ ਲਈ, ਉਹ ਗਿਆ, ਆ ਜਾਂਦਾ ਮੁੜ ਕੇ। ਉਹ ਸਰਦਾਰ ਜੀ ਨਾਲ ਐਡੀਆਂ ਸੋਹਣੀਆਂ ਉਹ ਗੱਲਾਂ ਬੈਠੇ ਕਰਦੇ ਸੀ, ਦੋਵੇਂ ਸਿਆਣੇ ਬੈਠੇ, ਅਸੀਂ ਬੈਠੇ ਸੁਣਦੇ ਸੀ ਤੇ ਉਹ ਬੜਾ ਚੰਗਾ ਲੱਗ ਰਿਹਾ ਸੀ। ਉਹ ਇਹਨਾਂ ਦੇ ਪਿੰਡ ਦੀਆਂ ਗੱਲਾਂ ਸੁਣਾ ਰਹੇ ਸੀ ਇਹਨਾਂ ਨੂੰ, 471 ਦੀਆਂ, ਤੇ ਗੱਲਾਂ ਵੀ ਪੁਰਾਣੀਆਂ ਸੁਣਾ ਰਹੇ ਸੀ। ਉਹ ਸਰਦਾਰ ਜੀ ਇੱਦਾਂ ਆ ਕੇ ਘੁੱਟ ਕੇ ਜੱਫੀ ਪਾਈ ਨਾ ਵੀ ਜਿੱਦਾਂ ਪਿਓ ਪੁੱਤ ਨਹੀਂ ਪਾਉਂਦੇ ਵਿਛੜੇ ਹੋਏ, ਸਵਾਦ ਹੀ ਆ ਗਿਆ। ਜਦੋਂ ਸਰਦਾਰ ਜੀ ਆ ਕੇ ਜਦ ਮਿਲੇ ਨਾ, ਮੈਨੂੰ ਸਵਾਦ ਆ ਗਿਆ। ਤੇ ਬੀਬੀ ਹੋਰਾਂ ਨਾਲ ਗੱਲ ਕਰਾਈ ਮੇਰੀ ਟੈਲੀਫੋਨ ਦੇ ਉੱਤੇ, ਗੱਲ ਤਾਂ ਮੇਰੀ ਅੱਗੇ ਵੀ ਹੁੰਦੀ ਹੈ 471 ਦੇ। ਉਹ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੇ ਕਰਦੇ ਆ, ਅੱਜ ਗੱਲ ਉਹ ਨਾਲ ਹੋਈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਫਰਾਵਾਂ ਤਰਾਵਾਂਗੇ ਵੀ ਤੇ ਤੁਹਾਨੂੰ ਸਾਗ ਵੀ ਖਵਾਵਾਂਗੇ। ਹਾਂ ਅਸੀਂ ਸਾਗ। ਹਾਂ, ਸਾਡਾ ਨਾਂ ਕੀ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ। ਸਾਡੇ ਕੋਲ ਇਲਾਵਾ ਮੁੰਡਾ ਬੈਠਾ ਲਖਵਿੰਦਰ ਸਿੰਘ, ਇਹ ਆਇਆ ਨਵੀਂ ਜਰਸੀ ਪਾਈ ਉਹਨੇ। ਹਾਂ, ਨਿਊ ਜਰਸੀ ਤੋਂ ਆਇਆ ਤੇ ਜਰਸੀ ਪਾ ਕੇ ਆਇਆ। ਹਾਂ, ਤੇ ਉੱਥੋਂ ਤੇ ਤੁਹਾਡਾ ਨਾਂ ਕੀ ਪੂਰਾ? ਸ਼ਮਸ਼ੇਰ ਗਰੇਵਾਲ। ਸ਼ਮਸ਼ੇਰ ਗਰੇਵਾਲ ਆ ਤੁਸੀਂ? ਹਾਂ ਹਾਂ, ਉਹ ਫੋਨ ਕਰੋ ਗਰੇਵਾਲਾਂ ਨੂੰ, ਨਵਾਂ ਕੰਮ ਹੋ ਗਿਆ। ਮੇਰਾ ਟੈਲੀਫੋਨ ਫੜ। ਹਾਂ, ਬਾਬੇ ਨੂੰ ਫੋਨ ਕਰ, ਗਰੇਵਾਲ ਮਲਾਉ, ਐਸਾ ਗਰੇਵਾਲ ਦੇਖੇ। ਉਹਨਾਂ ਨੇ ਵੀ ਗਰੇਵਾਲ ਨਹੀਂ ਵੇਖਿਆ, ਮੁਸਲਮਾਨ ਕਹਿੰਦੇ ਮੈਂ ਵੇਖਿਆ ਨਹੀਂ। ਇਹ ਗਿੱਪੀ ਗਰੇਵਾਲ ਦੇ ਲੱਗਦੇ ਲੈਣੇ ਆਉਂਦੇ ਨੇ ਪਿੱਛੇ। ਅਸੀਂ ਉਸ ਖਾਨਦਾਨ ਚ ਬਾਬੇ ਲੱਗਦੇ, ਉਹਨਾਂ ਦੇ ਬਾਬੇ ਲੱਗਦੇ ਸਾਰੇ ਹੀ। ਦੇਖੋ ਜੀ, ਸਾਰੇ ਹੀ ਆਪਣੇ ਹੈ ਤਾਂ ਆਪਣੇ ਆ ਸਾਰੇ। ਤੇ ਬਾਕੀ ਇਹ ਵੀ ਜਿਹੜੇ ਮੁੰਡਿਆਂ ਨੇ ਨਾਂ ਕੱਢਿਆ ਨਾ ਸਾਡੇ ਪੰਜਾਬ ਦਾ, ਸਾਡੀ ਪੰਜਾਬੀ ਦਾ, ਜਿਵੇਂ ਗਿੱਪੀ ਆ, ਦਲਜੀਤ ਦੋਸਾਂਝ ਆ, ਸਾਡਾ ਪੁੱਤਰ ਮੂਸੇ ਵਾਲਾ ਸੀ, ਸਾਡੇ ਸਾਰੇ ਆਪਣੇ ਆ ਜੀ ਜੀ। ਹਾਂ, ਕੋਈ ਵੀ ਵੱਖਰਾ ਨਹੀਂ ਹੈ ਆਪਣੇ। ਨਹੀਂ ਲੈ ਕੇ ਨਹੀਂ ਆ? ਆਹੋ। ਤੇ ਅੱਛਾ, ਤੁਹਾਡਾ ਨਾਮ ਆ? ਸ਼ਮਸ਼ੇਰ ਸਿੰਘ ਗਰੇਵਾਲ। ਸ਼ਮਸ਼ੇਰ ਸਿੰਘ ਗਰੇਵਾਲ ਸਾਹਿਬ ਬੈਠੇ, ਗਰੇਵਾਲ ਸਾਹਿਬ, ਗਰੇਵਾਲ ਨਹੀਂ ਗਰੇਵਾਲ ਸਾਹਿਬ, ਸ਼ਮਸ਼ੇਰ ਸਿੰਘ ਗਰੇਵਾਲ ਸਾਹਿਬ ਬੈਠੇ ਆ ਤੇ ਲਖਵਿੰਦਰ ਸਿੰਘ ਨਾਲ ਵੀ ਗੱਲਬਾਤ ਕਰਦੇ ਆ। ਅੱਛਾ, ਹੋਰ ਸੁਣਾਓ ਕੀ ਹਾਲ ਚਾਲ? ਠੀਕ ਹੈ ਜੀ, ਜੈ ਤੁਹਾਡੀ। ਹਾਂ, ਤੁਹਾਡਾ ਬਰੀਕੀ ਚ ਤਾਂ ਜਿਹੜਾ ਐਕਸਰਾ ਉਹ ਕਰਨਗੇ ਰਾਣਾ ਸਾਹਿਬ। ਉਹ ਤਾਂ ਐਕਸਰਾ ਹੀ ਕਰ ਦਿੰਦੇ ਬਦਲੇ। ਤੇ ਮੋਟੀਆਂ ਮੋਟੀਆਂ ਗੱਲਾਂ ਮੈਂ ਪੁੱਛਣੀਆਂ ਪਹਿਲਾਂ ਹੈ। ਪੁੱਛ ਲਓ। ਤੇ ਤੁਹਾਡੀ ਕਿੰਨੀ ਉਮਰ ਹੋ ਗਈ? ਮੈਂ 76। 76 ਸਾਲ ਹੋ ਗਏ? ਹਾਂ, ਮਾਸ਼ਾਅੱਲਾ। ਅੱਛਾ, ਤੁਹਾਡੇ ਪਗੜੀ ਬੜੀ ਸੋਹਣੀ ਲੱਗ ਰਹੀ। ਸ਼ੁਕਰੀਆ ਤੁਹਾਡਾ। ਉੱਥੇ ਬੰਦੇ ਹੁੰਦੇ? ਬੰਦੇ ਆਏ ਹਾਏ ਹਾਏ, ਪਗੜੀ ਸੋਹਣੀ ਲੱਗਦੀ ਆ। ਸਹੀ ਗੱਲ, ਪਗੜੀ ਸੋਹਣੀ ਲੱਗਦੀ। ਤੇ ਤੁਸੀਂ ਜਦੋਂ ਘੁੱਲੂ ਘਾਰਾ ਹੋਇਆ ਤੇ ਉਦੋਂ ਜੰਮੇ ਸੀ? ਮੈਂ ਜਾ ਨਾ 84 ਵਾਲੇ ਮੈਨੂੰ ਪਤਾ, ਉਦੋਂ ਪਹਿਲਾਂ ਨਹੀਂ ਪਤਾ। ਕੱਲੂ ਕਰਾਂ ਉਦੋਂ ਪਹਿਲੇ ਹੋ ਗਿਆ ਨਾ। ਹਾਂ, ਉਹ ਪਹਿਲਾਂ ਹੋ ਗਿਆ। ਅੱਛਾ ਅੱਛਾ, ਇਹ ਜਿਹੜਾ ਪਿੰਡ 471 ਆ, ਇਹ ਕਿਹਦਾ? ਤੇ ਜਿਹੜਾ ਤੁਸੀਂ ਤੁਹਾਡਾ ਪਿੰਡ ਆ ਉਹ ਕਿਹੜਾ? ਸਾਡਾ ਪਿੰਡ ਆ 64 ਮਸੂਰਾ। 64 ਮਨਸੂਰਾ। ਹਾਂ ਹਾਂ, ਆ ਵੀ ਲੱਗ ਗਈ ਲੈਲਪੁਰ ਚ ਹੀ ਆ। ਲੈਲਪੁਰ ਚ। ਹਾਂ, ਤੇ ਇਹ ਹੈਗਾ ਮੇਰੇ ਸਹੁਰਿਆਂ ਦਾ, ਇਹ 471। 471। ਹਾਂ, ਇਹ ਮੇਰੀ ਵਾਈਫ ਦਾ ਦਾਦਾ ਸੀਗਾ ਇੱਥੇ, ਕੈਪਟਨ ਚੰਦਾ ਸਿੰਘ। ਉਹਨਾਂ ਨੂੰ ਕੈਪਟਨ ਚੰਦਾ ਸਿੰਘ, ਉਹ 471 ਦਾ ਸੀ। 400। ਹਾਂਜੀ, ਇਹ ਜਿਨ੍ਹਾਂ ਦਾ ਨਾਮ ਲੈ ਰਹੇ ਆ ਨਾ ਜੀ, ਉਹ ਸਾਡੇ ਇਲਾਕੇ ਦੇ ਵਿੱਚ ਉਹ ਨਾਮ ਬੜਾ ਮਸ਼ਹੂਰ ਆ, ਕੈਪਟਨ ਚੰਦਾ ਸਿੰਘ। ਸਾਡੇ ਬਜ਼ੁਰਗ ਜਾਣਦੇ ਉਹਨਾਂ ਨੂੰ ਤੇ ਬੜਾ ਉਹਨਾਂ ਦਾ ਕਿਰਦਾਰ ਆ, ਬੜਾ ਅੱਛਾ ਕਿਰਦਾਰ ਉਹਨਾਂ ਦਾ। ਉਹਨਾਂ ਦੀ ਚੰਗਿਆਈ ਬੰਦੇ ਇੱਥੇ ਦੱਸਦੇ ਆ, ਤੁਹਾਨੂੰ ਵੀ ਦੱਸੀ ਹੋਣੀ ਬੰਦਿਆਂ ਨੇ। ਤੇ ਉਹ ਇਹਨਾਂ ਦੀ ਘਰ ਦੀ ਨਾ ਉਹ ਕੋਈ ਤੰਦਰੁਸਤ ਨਹੀਂ ਸੀ, ਸਿਹਤ ਨਹੀਂ ਠੀਕ ਸੀ, ਤੇ ਉਹ ਫਿਰ ਆ ਨਹੀਂ ਸਕੇ। ਉਹਨਾਂ ਦਾ ਪਿੰਡ ਫਿਰ ਇਹਨਾਂ ਨੇ ਦੇਖਿਆ। ਤੇ ਤੁਹਾਡਾ ਜਿਹੜਾ ਪਿੰਡ ਆ ਉੱਥੇ ਵੀ ਗਏ ਸੀ? ਹਾਂ ਹਾਂ, ਚੌਟ ਜਾ ਕੇ ਆਇਆ। ਚੌਟ? ਉੱਥੇ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀ? ਮੇਰੇ ਦਾਦੇ ਦਾ ਨਾਮ ਚੇਤ ਸਿੰਘ ਸੀਗਾ। ਚੇਤ ਸਿੰਘ? ਹਾਂ। ਮੇਰੇ ਫਾਦਰ ਦਾ ਨਾਮ ਈਸ਼ਰ ਸਿੰਘ। ਅੱਛਾ। ਮੇਰੇ ਤਾਏ ਦਾ ਨਾਮ ਗੋਪਾਲ ਸਿੰਘ ਗਰੇਵਾਲ। ਹਾਂ, ਉਹ ਤਹਿਸੀਲਦਾਰ ਸੀਗੇ। ਇਹ ਪਾਰਟੀਸ਼ਨ ਇੱਥੇ ਉਸ ਟਾਈਮ ਤਹਿਸੀਲਦਾਰ? ਹਾਂ। ਅੱਛਾ, ਉਦੋਂ 47 ਤੋਂ ਪਹਿਲੇ।
ਉਸ ਤਹਿਸੀਲਦਾਰ ਦਾ ਘਰ ਹੁਣ ਵੀ ਬੜਾ ਵੱਡਾ ਅਫਸਰ ਆ, ਉਦੋਂ ਵੀ ਬੜਾ ਵੱਡਾ ਅਫਸਰ ਸੀ। ਹੁਣ ਵੀ ਤਹਿਸੀਲਦਾਰ ਬੜਾ ਵੱਡਾ ਅਫਸਰ। ਉਹ ਤਹਿਸੀਲਦਾਰੀ ਛੱਡ ਕੇ ਗਏ ਫਿਰ ਉਧਰ? ਨਾ ਉਧਰ ਇਧਰੋਂ ਲਾਹੌਰ ਤੋਂ ਇਹਨਾਂ ਦੀ ਬਦਲੀ ਹੋ ਗਈ ਸੀ, ਪਹਿਲੇ ਹੀ ਪਾਰਟੀਸ਼ਨ ਤੋਂ ਪਹਿਲਾਂ ਲੁਧਿਆਣੇ ਆਰਡਰ ਹੋ ਗਏ ਸੀ ਕੁਦਰਤੀ, ਜਾਨੋਂ 47 ਹੋ ਗਏ। ਬਣ ਗਿਆ ਸੁਰਾ ਸਾਹਿਬ ਜ਼ਿਲ੍ਹੇਦਾਰ। ਹਾਂ ਉਦੋਂ ਜ਼ਿਲ੍ਹੇਦਾਰ ਨਹੀਂ ਸੀ, ਉਦੋਂ ਜ਼ੈਲਦਾਰ ਹੁੰਦੇ ਸੀ। ਜ਼ੈਲਦਾਰ। ਉਦੋਂ ਜ਼ੈਲਦਾਰ ਹੁੰਦੇ ਸੀ ਜੀ, ਹੁਣ ਜ਼ਿਲ੍ਹੇਦਾਰ ਹੋ ਗਿਆ ਜੀ। ਉਸਮਾਨ ਇੱਥੇ ਆ। ਜ਼ਿਲ੍ਹੇਦਾਰ ਜਿਹੜਾ ਨਹਿਰ ਦੇ ਮਹਿਕਮੇ ਦਾ ਹੁੰਦਾ ਵਾ, ਜਿਹੜਾ ਜ਼ੈਲਦਾਰ ਜਿਹੜੇ ਨਾ ਹਾਂ। ਉਹ ਜ਼ੈਲ ਹੁੰਦੀ ਸੀ 14-15 ਪਿੰਡਾਂ ਦੀ, ਉਹਦਾ ਯਾਨੀ ਕਿ ਜਿਹੜਾ ਵਾ ਨਾ ਜਿਸ ਤਰ੍ਹਾਂ ਆਪਣੇ ਨੰਬਰਦਾਰ ਇੱਕ ਪਿੰਡ ਦੇ ਵਿੱਚ ਚਾਰ ਲਿਖ ਜ਼ੈਲਦਾਰ 14-15 ਪਿੰਡ। ਹਾਂ ਤੁਹਾਡੇ ਕੋਲ ਮੈਂ ਕਹਿੰਦਾ ਤੁਹਾਡਾ ਤਾਂ ਕੋਈ ਫਾਇਦਾ ਨਹੀਂ ਗੱਲਾਂ ਕਰਨ ਦਾ। ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਤੁਸੀਂ ਕਰੀ ਜਾਓ, ਉਸ ਨਹੀਂ ਹੈ ਸਾਡੇ ਨਹੀਂ ਪੈਣੀਆਂ। ਨਹੀਂ ਉਹ ਠੀਕ ਆ ਨਹੀਂ ਇਹ ਚਾਲੂ ਹੈ ਪੂਰਾ। ਨਾ ਛੇੜੋ ਕੁਛ ਵੀ, ਇਹ ਤਾਂ ਕੈਮਰਾਮੈਨ ਆ, ਮੈਂ ਤਾਂ ਕੌੜਾ ਬਹੁਤ ਹੈ। ਇਹ ਨੰਬਰਦਾਰ ਸਾਡੇ ਪਿੰਡ ਕੌੜਾ। ਅੱਛਾ ਤੇ ਫਿਰ ਤੁਸੀਂ ਚੜ੍ਹਦੇ ਪੰਜਾਬ ਚੋਂ ਕਿਹੜੀ ਥਾਂ ਤੋਂ ਪਿਛੋਕੜ ਤੁਹਾਡਾ ਕੀ? ਲੁਧਿਆਣਾ। ਲੁਧਿਆਣਾ। ਹਾਂ ਜਿਹੜਾ ਮਸੂਰਾ ਪਿੰਡ ਆ ਉਹਦੇ ਨਾਲ ਹੀ ਆ, ਸਾਨੂੰ ਦੁਬਾਰਾ ਅਲਾਟਮੈਂਟ ਹੋਈ ਇੱਥੇ ਵਾਲੀ। ਲੁਧਿਆਣਾ ਦੇ ਵਿੱਚ ਪਿੰਡ ਕਿਹੜਾ? ਬਾੜੇਵਾਲ। ਬਾੜੇਵਾਲ। ਹਾਂ ਯਾਰ ਮੈਨੂੰ ਟੈਲੀਫੋਨ ਆਇਆ ਵੀ ਲੁਧਿਆਣੇ ਦੇ ਵਿੱਚ ਨਾ ਵੀ ਉਹ ਫਿਰ ਮੈਂ ਦੱਸ ਦੂੰਗਾ, ਤੁਹਾਡਾ ਦੱਸੂਗਾ, ਉਹ ਤੁਹਾਨੂੰ ਪੁੱਛ ਲੈਣਗੇ। ਬਾੜੇਵਾਲ ਪਿੰਡ। ਬਾੜੇਵਾਲ। ਅੱਛਾ ਤੇ ਹੁਣ ਤਾਂ ਅਸੀਂ ਲੁਧਿਆਣੇ ਸ਼ਹਿਰ 'ਚ ਆ ਗਏ। ਹਾਂ ਹੁਣ ਸ਼ਹਿਰ 'ਚ ਆ ਗਏ। ਹਾਂ ਉਹ ਨਾਲ ਲੱਗਦਾ ਨਾ ਪਿੰਡ, ਹੁਣ ਤਾਂ ਸ਼ਹਿਰ ਬਣ ਗਿਆ। ਸ਼ਹਿਰ ਬਣ ਗਿਆ ਸਾਡੇ ਸਾਰੇ ਚਾਰੇ ਕਈ ਪਾਸੇ। ਪਿੰਡ ਇਦਾਂ ਦੇ ਸੀਗੇ ਜਿਹੜੇ ਹੁਣ ਲਾਹੌਰ ਦੇ ਵਿੱਚ ਕਿੰਨੇ ਪਿੰਡ ਜਿਹੜੇ ਪੁਰਾਣੇ ਸਰਦਾਰਾਂ ਦੇ, ਨੱਥੇ ਖਾਂ ਤੇ ਕਿੱਦਾਂ ਪੁਰਾਣੇ ਪਿੰਡ ਸੀ, ਵੱਡੇ ਪਿੰਡ ਸੀ, ਉਹ ਵਿੱਚ ਸ਼ਹਿਰ ਖਾ ਗਿਆ, ਸ਼ਹਿਰ ਖਾ ਜਾਂਦਾ। ਸ਼ਹਿਰ ਬਣ ਗਏ ਕਈ ਇਹਨਾਂ ਦਾ ਵੀ ਜਿਹੜਾ ਹੁਣ 471 ਬਿਲਕੁਲ ਸ਼ਹਿਰ ਦੇ ਸਿਰ ਤੇ ਹੀ ਹੈ। ਹਾਂ ਹੁਣ ਉਹ ਰਲਿਆ ਪਿਆ। ਰਲਿਆ ਬਿਲਕੁਲ। ਤੇ ਇਹ ਫਿਰ ਤੁਸੀਂ ਉੱਥੋਂ ਕਦੋਂ ਗਏ? ਅਮਰੀਕਾ ਗਏ? ਹਾਂ ਉੱਥੋਂ ਅਮਰੀਕਾ। ਕਿੰਨਾ ਟਾਈਮ ਹੋ ਗਿਆ ਅਮਰੀਕਾ? 96 ਚ ਗਏ। 96 ਚ। ਠੀਕ ਹੈ। ਤੇ ਫਿਰ ਹੁਣ ਬਾਲ ਬੱਚੇ ਉੱਥੇ ਉੱਥੇ ਨੇ ਦੋਨੇ, ਬੇਟਾ ਤੇ ਬੇਟੀ ਉੱਥੇ ਆ। 94 ਚ ਤੁਸੀਂ ਪਾਕਿਸਤਾਨ ਆਏ ਹਾਂ ਤੇ 96 ਚ ਚਲੇ ਗਏ। ਹਾਂ ਤੁਹਾਨੂੰ ਡਰ ਨਹੀਂ ਲੱਗਾ 94 ਚ ਤੁਸੀਂ ਅਮਰੀਕਾ ਜਾਣਾ ਤੇ ਪਾਕਿਸਤਾਨ ਪਹਿਲੇ ਆ ਗਏ ਹੋ? ਇਹ ਤੁਹਾਡੇ ਅੱਜ ਕੱਲ ਦੀ ਪੀੜ੍ਹੀ ਦਾ ਜਿਹੜਾ ਨਾ ਸਵਾਲ ਹੈ। ਇਸ ਲਈ ਮੈਂ ਤੁਹਾਨੂੰ ਰਿਲੇਟ ਕੀਤਾ ਹੈ। ਪਰ ਪਤਾ ਨਹੀਂ ਮੈਨੂੰ ਕਿਸੇ ਪਿਓ ਦੇ ਪੁੱਤ ਨੇ ਪੁੱਛਿਆ ਨਹੀਂ। ਨਹੀਂ ਉਹਨੂੰ ਗੱਲ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗੀ ਸੀ ਤੇ ਫਿਰ ਤੁਹਾਡਾ ਅਮਰੀਕਾ ਦਾ ਵੀਜ਼ਾ ਲੱਗ ਗਿਆ। ਵੀਜ਼ਾ ਲੱਗਿਆ। ਤੇ ਹਾਂਜੀ ਲਖਵਿੰਦਰ ਸਿੰਘ ਸਾਹਿਬ ਤੁਸੀਂ ਸੁਣਾਓ ਕੀ ਹਾਲ ਚਾਲ? ਥੋੜੀ ਜਿਹੀਆਂ ਗੱਲਾਂ ਕਰਿਓ ਸਾਡੇ ਨਾਲ। ਨਿਊ ਜਰਸੀ ਮੁੰਡਾ ਕੰਮ ਕਰ। ਤੇ ਕਿੱਦਾਂ ਫਿਰ ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਵਿਆਹੇ ਚੜ੍ਹਦੀ ਤੁਸੀਂ? ਕਲਾ। ਹਾਂਜੀ ਬੇਟਾ ਇੱਕ। ਅੱਛਾ ਮਾਸ਼ਾਅੱਲਾ। ਉਹ ਵੀ ਨਾਲ ਆਏ ਬੱਚੇ? ਨਹੀਂ ਇਕੱਲਾ ਹੀ ਆਇਆ। ਉਹ ਪਹਿਲੀ ਵਾਰ ਆਏ ਤੁਸੀਂ? ਮੈਂ ਪਹਿਲੀ ਵਾਰੀ ਆਇਆ। ਅੱਛਾ ਹੁਣ ਗਾਂ ਤੋਂ ਆਓਗੇ ਬੱਚੇ ਆਣਗੇ? ਮੈਂ ਅਗਲੇ ਸਾਲ ਲੈ ਕੇ ਆਊਂ। ਹਾਂ ਵਾਹ ਬਈ। ਹਾਂ ਤੇ ਤੁਸੀਂ ਉੱਥੋਂ ਪਿਛੋਕੜ ਤੁਹਾਡਾ ਕਿਹੜੇ ਆ ਪਿੰਡ? ਅਸੀਂ ਅੰਮ੍ਰਿਤਸਰ ਦੇ ਖਾਸ ਸ਼ਹਿਰ ਦੇ ਹਾਂ। ਅੱਛਾ ਅੰਮ੍ਰਿਤਸਰ ਦੇ। ਹਾਂਜੀ ਹਾਂ ਖਾਸ ਸ਼ਹਿਰ ਦੇ ਹਾਂ ਅਸੀਂ। ਤੇ ਇਹ ਪਾਕਿਸਤਾਨ 'ਚ ਤੁਹਾਡਾ ਹੈ ਕੋਈ ਪਿਛੋਕੜ? ਨਹੀਂ ਅੱਛਾ ਅਸੀਂ ਜੋ ਬੈਠੇ ਹਾਂ, ਅਸੀਂ ਹਾਂ, ਤੁਹਾਡਾ ਬਸ ਪਿਛੋਕੜ ਹੀ ਅਸੀਂ ਵੀਰ ਭਰਾ ਭੈਣ ਭਰਾ ਸਾਰੇ। ਹਾਂ ਅੱਛਾ। ਤੇ ਨਿਊ ਜਰਸੀ 'ਚ ਫਿਰ ਕਦੋਂ ਦੇ ਗਏ ਆ ਤੇ? ਅਸੀਂ 2004 ਦੇ ਗਏ ਹਾਂ। ਅੱਛਾ ਹਾਂਜੀ ਇਹ ਉਹੀ ਜਰਸੀ ਜਿੱਥੇ ਜਰਸੀ ਗਾਵਾਂ ਸਾਡੇ ਇੱਥੇ ਹੈਗੀਆਂ? ਨਹੀਂ ਇਹ ਨਿਊ ਜਰਸੀ ਸ਼ਹਿਰ ਹੈਗਾ, ਨਿਊਯਾਰਕ ਦੇ ਨਾਲ ਨਿੱਕਾ ਜਿਹਾ ਛੋਟਾ ਸ਼ਹਿਰ ਹੈਗਾ। ਅੱਛਾ ਮੁਲਕ ਸਟੇਟ ਆ ਨਹੀਂ ਹੈ? ਸਟੇਟ ਆ। ਅੱਛਾ ਮੁਲਕ ਪੂਰਾ ਅਮਰੀਕਾ ਹੀ ਆ, ਉਹਦੇ ਵਿੱਚ ਸਟੇਟ ਹੈਗੀ ਨਿਊ ਜਰਸੀ, ਹਾਂ। ਛੋਟੀ ਸਟੇਟ ਹੈਗੀ। ਤੇ ਉਹ ਆ ਰੌਲਾ ਕੀ ਚੱਲਦਾ ਦੁੱਕੀ ਛਿੱਕੀ ਤਿੱਕੀ ਦਾ? ਦੁੱਕੀ ਛਿੱਕੀ ਤਿੱਕੀ ਚੱਕੀ ਜਾਂਦੇ ਉਹ ਟਰੱਪ ਚੱਕੀ ਜਾਂਦਾ। ਉਹਨੂੰ ਸਮਝ ਆ ਗਈ ਇਹ ਗਾਣੇ ਦੀ ਆ ਕੀ ਬਣਿਆ? ਉਹਨੇ ਉਹ ਚੱਕਰ ਨਹੀਂ ਦੇ ਜਿੰਨਾ ਰੋਲਾ ਪੈ ਗਿਆ। ਹਾਂ ਰੌਲਾ ਬਹੁਤ ਦੱਸਦੇ ਨੇ ਉਸ ਤੋਂ ਪਹਿਲੇ ਜ਼ਿਆਦਾ ਚੱਕੇ ਪੱਕੇ ਹਾਂ ਉਹ ਜੇ ਅਗਰ ਐਵਰੇਜ ਕਰੀਏ ਨਾ 2017 ਤੋਂ ਲੈ ਕੇ ਉਹਨੇ ਨਹੀਂ ਹਲੇ ਉਹਨੇ ਕੀਤਾ ਸ਼ੁਰੂ, ਜਿੰਨਾ ਮਤਲਬ ਕਿ ਉਹਨੇ ਸਿਰਫ ਜਹਾਜ਼ ਹੀ ਭੇਜੇ ਆਪਣੇ ਆਰਮੀ ਦੇ। ਉਹਨੇ ਬਸ ਕਿ 에ਅਰਫੋਰਸ ਅੰਮ੍ਰਿਤਸਰ ਤੋਂ 2 에ਅਰਫੋਰਸ ਲਾਏ ਆਪਣੇ ਅਮਰੀਕਨ ਆਏ ਹਨਾ, ਬਾਹਰ ਰੋਲਾ ਪੈ ਕੇ ਡਿਪੋਰਟ ਹੋਣੇ ਸ਼ੁਰੂ ਹੋ ਗਏ। ਬਸ ਇਹ ਕੀ ਖਰਾਬਾ ਕਰ। ਅੱਛਾ ਹੁਣ ਜੀ ਆ ਵੀ ਇਹ ਚੰਗਾ ਤਾਂ ਨਹੀਂ ਹੋਇਆ ਹੈ? ਨਹੀਂ ਚੰਗਾ ਤਾਂ ਨਹੀਂ ਹੋਇਆ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ, ਕਿਉਂਕਿ 50-50 ਲੱਖ ਰੁਪਇਆ ਲਾ ਕੇ ਧੀ ਪੁੱਤ ਗਏ ਆ ਤੇ ਪਰ ਉਹ ਬਾਰਡਰਾਂ ਤੋਂ ਮੁੜੇ। ਬਾਰਡਰ ਉਹ ਹਲੇ ਬਾਰਡਰਾਂ ਤੋਂ ਮੁੜੇ ਚੱਕੇ ਆ, ਜਿਹੜੇ ਬਾਰਡਰ ਤੋਂ ਚੱਕੇ ਆ ਉਹੀ ਆ ਕਿ ਹਲੇ ਘਰਾਂ 'ਚ ਛਾਪੇ ਨਹੀਂ ਪਏ। 50 ਲੱਖ ਪਾਕਿਸਤਾਨੀ ਤੇ ਤੁਹਾਡਾ ਨਹੀਂ ਸਾਡਾ 50 ਲੱਖ, ਤੁਹਾਡਾ 1.5 ਕਰੋੜ ਬਣ ਗਿਆ। ਬੋਲੋ ਨਹੀਂ ਇਹ ਤਾਂ ਦੁਆ ਅਸੀਂ ਕਰਦੇ ਆਂ ਵੀ ਇਹ ਰੁਕਣਾ ਚਾਹੀਦਾ ਕੰਮ, ਇਹ ਕੰਮ ਠੀਕ ਨਹੀਂ ਹੈ। ਕੀ ਜਿਹੜੇ ਜਾਂਦੇ ਨਾ ਘੋੜੀ ਤੇ ਨਹੀਂ ਛੱਡ ਕੇ ਹਾਂ ਵੇਖੋ ਵੇਖੀ ਉਹ ਫਿਰ ਮਾਰ ਜਾਂਦੇ ਫਿਰ। ਉਹ ਤਾਂ ਨਹੀਂ ਇਹ ਮਾੜਾ ਹੋਇਆ ਚੰਗਾ ਨਹੀਂ ਹੋਇਆ ਹੈ।
ਤੇ ਤੁਸੀਂ ਫਿਰ ਆਪਣਾ ਉੱਥੇ ਕੰਮ ਸ਼ਮ ਕਰ ਰਹੇ ਹਾਂ? ਹਾਂਜੀ ਮੈਂ ਟਰੱਕ ਚਲਾਉਣਾ, ਹੈਜ਼ਮਟ ਟੈਂਕਰ ਚਲਾਉਣਾ ਵਾ ਤੇਲ ਦਾ। ਅੱਛਾ, ਹਾਂਜੀ ਪੈਟਰੋਲ ਦਾ ਟੈਂਕਰ ਚਲਾਉਣਾ। ਕੰਮ ਖਤਰਨਾਕ ਹੈ। ਖਤਰਨਾਕ ਹੀ ਆ। ਹਾਂ, ਹੁਣ ਐਕਸਪੀਰੀਅੰਸ ਹੋ ਗਿਆ, ਹੁਣ ਇੰਨਾ ਲੱਗਦਾ ਨਹੀਂ। ਚਲੋ ਆਪਣਾ ਬਚਾ ਕੇ, ਨਹੀਂ ਬਚ ਬਚਾ ਕੇ ਨਹੀਂ, ਤੇ ਆਪਣੇ ਹੱਥ ਤੇ ਰਹਿਣਾ। ਨਹੀਂ ਆਪਣੇ ਹੱਥ ਦੀ ਭਜਾਉਣ ਵਾਲੀ ਉਮਰਾਂ ਲੰਘ ਗਈ ਹੁਣ। ਹਾਂ, ਉਹ ਜਦੋਂ ਨਵਾਂ ਸਿੱਖੀ ਦਾ ਹੁੰਦਾ ਨਾ ਉਦੋਂ ਚਾਹ ਹੁੰਦਾ, ਉਦੋਂ ਚਾਹ ਹੁੰਦਾ। ਤੇ ਖਿੱਚ ਲਈਏ, ਭਜਾ ਲਈਏ, ਲਾ ਲਈਏ, ਲੋਡ ਚੱਕ ਲਈਏ। ਹਾਂ, ਤੇ ਹੋਰ ਜਦੋਂ ਜੋ ਬੰਦੇ ਨੂੰ ਐਕਸਪੀਰੀਅੰਸ ਹੋਈ ਜਾਂਦਾ, ਉਹ ਕਹਿੰਦਾ ਬੱਲੇ ਬੱਲੇ 'ਚ ਕੁਝ ਨਹੀਂ ਰੱਖਿਆ, ਤੇ ਠੰਡਾ ਹੋ ਜਾ ਹੁਣ, ਹੌਲੀ ਹੌਲੀ ਤਜਰਬਾ ਹੋ ਜਾਂਦਾ। ਚਲੋ, ਤੇ ਤੁਸੀਂ ਫਿਰ ਸਾਡੀਆਂ ਫਿਲਮਾਂ ਦੇਖਦੇ ਹੈ? ਹਾਂਜੀ ਸਾਡੇ ਵੇਖਦੇ, ਮੈਂ ਤਦ ਕਿ ਤੁਸੀਂ ਆਪਣਾ ਕੈਮਰਾ ਆਨ ਕਰੋ, ਸਾਡੇ ਤੋਂ ਪਹਿਲਾਂ ਤੁਹਾਡੀਆਂ ਵੇਖ ਲੈਣਗੇ ਘਰ ਜਾਣੇ। ਪਾਪਾ ਮੇਰੇ ਕੋਲ ਵੇਂਦੇ ਆ ਸਾਰੀਆਂ। ਹਾਂਜੀ ਮੈਨੂੰ ਨਾ ਇਦਾਂ ਨਾ ਦਿੱਤਾ ਪਿਆਰ ਬਈ ਉੱਥੇ ਨਾ ਅਮਰੀਕਾ ਦੇ ਵਿੱਚ ਜਾਂ ਜਿੰਨੇ ਵੀ ਪਰਦੇਸੀ ਸਾਡੇ ਪੁੱਤ ਧੀ ਪੁੱਤ ਬੈਠੇ ਚੜ੍ਹਦੇ ਪੰਜਾਬ ਚੋਂ ਲਹਿੰਦੇ ਚੋਂ, ਵੀ ਮੈਨੂੰ ਨਾ ਇੰਜ ਲੱਗਾ ਵੀ ਜਿਵੇਂ ਇਹ ਘਰ ਦੇ ਜੀ ਨਹੀਂ ਵਿਛੜੇ ਹੋਏ ਤੇ ਇੰਨਾ ਪਿਆਰ ਦਿੱਤਾ ਤੇ ਕਿੱਥੋਂ ਜਾ ਕੇ ਕਿੱਥੇ ਪਹੁੰਚਾਤਾ, ਇੱਧਰ ਨੂੰ ਲੈ ਕੇ ਜਿਵੇਂ 47 ਦੇ ਵਿਛੜੇ ਹੁਣ ਇਕੱਠੇ ਹੋਏ। ਇਕੱਠੇ ਹੋਏ। ਹਾਂ ਇਕੱਠੇ ਹੋਏ। ਅੱਛਾ, ਆ ਮੈਂ ਤੁਹਾਨੂੰ ਘੋੜੀ ਦਿਖਾਵਾਂ। ਜੀ ਫਿਰ ਆਪਾਂ ਬਹਿ ਕੇ ਗੱਲਾਂ ਕਰਾਂਗੇ। ਇਹ ਜੀ ਇਹਦਾ ਨਾਂ ਰੋਹੀ। ਰੋਹੀ। ਹਾਂ, ਇਹਦਾ ਨਾਂ ਰੋਹੀ। ਇਹਨੂੰ ਮੈਂ ਹੌਲੀ ਹੌਲੀ ਕਰ, ਤੰਗ ਆ ਮੇਰੇ ਕੋ। ਹਾਂਜੀ ਮੈਂ ਦੇਖਿਆ ਸੀ ਵੀਡੀਓ 'ਚ। ਤੰਗ ਆ ਇਹਨੂੰ ਤਾਂਗੇ ਨਾ ਚੋਣਾ ਨਹੀਂ, ਇਹ ਹੈ ਤਾਂ ਇਹ ਤਾਂਗੇ ਵਾਲੇ ਤਾਂ ਨਹੀਂ ਹੈ, ਤਾਂਗੇ ਵਾਲਾ ਦੂਆ। ਤੇ ਮੈਂ ਕਿਹਾ ਵੀ ਕਿਸੇ ਟਾਈਮ ਬੰਦਾ ਜੋ ਲੈਂਦਾ ਝੂਟਾ ਝਾਟਾ ਲੰਬਾ ਲਿਆ। ਸਰਦਾਰ ਜੀ ਹੱਥ ਫੇਰੋ ਇਹਦੇ ਤੇ। ਪਿਆਰੀ ਆ। ਹਾਂ ਰੋਹੀ ਬੜੇ ਸ਼ੌਂਕ ਨਾਲ ਰੱਖੀ। ਹਾਂ ਲੈ ਜਾ, ਆ ਜਾ। ਤੇ ਤੰਗ ਦਾ ਝੂਟਾ ਵੀ ਦਵਾਨੇ, ਆ ਜਾ। ਆਪਾਂ ਭਾਈ ਐਕਸਰੇ ਹੋਣ ਲੱਗੇ ਹੁਣ। ਰਾਣਾ ਸਾਹਿਬ ਨੂੰ ਮੈਂ ਸਪੀਕਰ ਦਿਆ ਸਾਡੇ ਕੋ ਨਾ, ਤੁਸੀਂ ਬੈਠੋ ਉੱਥੇ ਬੈਠੋ, ਉੱਥੇ ਸਾਡੇ ਕੋ ਨਾ ਅਸੀਂ ਗੱਲਾਂ ਮੁੱਕ ਜਾਂਦੀਆਂ 2-3 ਮਿੰਟੀ ਬਾਅਦ, ਤੇ ਰਾਣਾ ਪਤਾ ਨਹੀਂ ਕਿੱਥੋਂ ਕੱਢ ਲਿਆਂਦਾ ਇੰਨੀਆਂ ਗੱਲਾਂ ਉਮਰ ਦੇ ਹਿਸਾਬ ਨਾਲ। ਅੱਛਾ ਜੀ, ਇਹ ਨਾ ਹੈਗੇ ਆਪਣੇ ਸਰਦਾਰ ਸ਼ਮਸ਼ੇਰ ਸਿੰਘ ਗਰੇਵਾਲ ਹੈ। ਹਾਂ, ਕਿਉਂਕਿ ਇੱਕ ਤਾਂ ਆਪਣੇ ਪਿੰਡ 'ਚ ਵੀ ਇੱਥੇ ਹੈਗੇ ਆ ਜਿਹੜੇ ਰਾਇਲ ਗਰੇਵਾਲ ਆ। ਮੈਂ ਤਾਂ ਵੈਸੇ ਜਿਹੜਾ ਵਾ ਨਾ, ਇੱਕ ਗਿੱਪੀ ਦਾ ਤਾਂ ਨਾਮ ਹੈ ਆ, ਦੂਸਰਾ ਜਿਹੜਾ ਹੈ ਨਾ ਕੰਵਰ ਕਨਵਰ ਵੀ ਕਹਿੰਦਾ, ਅਸੀਂ ਕੰਵਰ ਹੀ ਕਹਿ ਦਿੰਦੇ ਹਾਂ। ਹਾਂ, ਉਹ ਮੇਰਾ ਵੈਸੇ ਫੇਵਰੇਟ ਸਿੰਗਰ ਆ। ਸੂਫੀ। ਹਾਂ ਸੂਫੀ। ਹਾਂ ਬੜਾ ਅੱਛਾ ਜਿਹੜਾ ਵਾ ਨਾ ਗਾਣਾ। ਅੱਛਾ, ਇੱਥੇ ਫਿਰ ਹੁਣ ਬੂਟੇ ਨੇ ਕਹਿਣਾ ਵੀ ਰਾਣਾ ਸਾਹਿਬ ਆਪਣੀ ਵਾਕਫੀਅਤ ਕੱਢ ਲੈਂਦੇ ਆ। ਤੇ ਸਰਦਾਰ ਸਾਹਿਬ ਮੇਰੇ ਜ਼ਿਲ੍ਹੇ ਦੇ ਆ, ਮੈਂ ਵੀ ਲੁਧਿਆਣੀਆਂ ਵਾਂ, ਇਹ ਵੀ ਲੁਧਿਆਣੇ ਤੋਂ। ਤੁਹਾਡਾ ਕਿਹੜਾ ਪਿੰਡ ਆ? ਭੂੰਦੜੀ। ਹਾਂ, ਪਹਿਲੇ ਸਾਡੀ ਜ਼ਮੀਨ ਲੁਧਿਆਣੇ ਸੀ, ਹੁਣ ਸਿੱਧਵਾਂ ਬੇਟ ਦੇ ਨਾਲ ਅੱਬੂਪੁਰਾ ਪਿੰਡ ਆ। ਅੱਬੂਪੁਰਾ ਸੁਣ ਲੁਧਿਆਣੇ ਦੇ ਨਹੀਂ ਹੈਗੇ? ਲੁਧਿਆਣੇ ਦੇ ਰਹਿائش ਲੁਧਿਆਣੇ ਆ। ਸ਼ਹਿਰ ਜ਼ਮੀਨ ਆ ਉਹ ਜਾ ਉਹ ਤਾਂ ਅੰਗਲੀ ਸੰਗਲੀ ਉਹਨੇ ਫਸਾ ਲਈ। ਤੁਹਾਨੂੰ ਨਿਕਲਣ ਦੇਣਾ ਗੇਟ ਚ ਆ ਗਿਆ ਜੀ। ਕਿਉਂਕਿ ਹਮੜਾ ਵੀ ਨਾਲ ਹੀ ਆ ਨਾ ਭੂੰਦੜੀ ਦੇ। ਭੂੰਦੜੀ ਤੋਂ ਸ਼ਹਿਰ ਬੰਨੇ ਨੂੰ ਆ, ਸਿੱਧਵਾਂ ਬੇਟ ਦੂਆ ਪਾਸੇ, ਇੱਕੋ ਜਿੱਕੀ ਦੂਰੀ ਆ। ਕੋਈ ਨਾ ਰਾਣਾ ਸਾਹਿਬ ਨਾ ਕੋਈ ਅਗਲੀ ਸੰਗਲੀ ਰਲਾ ਰਲ ਗਿਆ ਤੇ ਉਹ ਭੂੰਦੜੀ ਵੀ ਗਾਂ ਲਾ ਲੈਂਦਾ। ਨਹੀਂ ਦੇਖ, ਇੱਕ ਹੋਰ ਆ ਜਿਹੜੀ ਹੈ ਨਾ ਪੰਜਾਬੀ, ਜਿਹੜੀ ਆ ਲੁਧਿਆਣੇ ਦੀ, ਜਿਹੜੀ ਮੇਰੀ ਤਾਂ ਉਨੀ ਖਾਲਸ ਨਹੀਂ ਰਹੀ ਹੈ, ਜਿਹੜੀ ਲੁਧਿਆਣੇ ਦੀ ਪੰਜਾਬੀ ਆ ਨਾ, ਸਭ ਤੋਂ ਅੱਛਾ ਲਹਿਜਾ ਜਿਹੜਾ ਵਾ ਨਾ ਪੰਜਾਬੀ ਦਾ ਹੈ, ਮਿੱਠਾ ਜਿਹੜਾ ਵਾ ਨਾ। ਤੇ ਬਾਕੀ ਵਾ ਮਾਝੇ ਵਾਲਿਆਂ ਦਾ ਤਾਂ ਆਪਣਾ ਲਾਹੌਰ ਅੰਮ੍ਰਿਤਸਰ ਵਾਲੇ ਉਹ ਕਹਿੰਦੇ ਕਿ ਸਾਡਾ ਜਿਹੜਾ ਵਾ ਸਭ ਤੋਂ ਅੱਛਾ, ਸਾਡਾ ਮਤਲਬ ਕਿ ਕਹਿੰਦੇ ਨੇ ਪਿਓਰ ਪੰਜਾਬੀ ਆ। ਹਾਂ, ਮਾਝੇ ਦੀ ਯਾਨੀ ਕਿ ਜਿਹੜਾ ਵਾ ਨਾ ਪਹਿਲਾਂ। ਤੇ ਪਹਿਲੇ ਇੱਥੇ ਹਿੰਦੁਸਤਾਨ 'ਚ ਕੀ ਜ਼ਿਮੀਂਦਾਰਾਂ ਵਗੈਰਾ ਸੀ ਕਿ ਨੌਕਰੀ ਕਰਦੇ ਸੀ? ਇੱਥੇ ਦਵਾਈਆਂ ਦੀ ਦੁਕਾਨ ਸੀ। ਅੱਛਾ ਦੁਕਾਨ ਸੀ ਆਪਣੀ, ਠੀਕ ਹੈ। ਤੇ ਇੱਥੇ ਜਿਹੜਾ ਵਾ ਆਪਣੇ ਬਜ਼ੁਰਗ ਜਿਹੜੇ ਐਸੀ 64 ਹੀ ਮਨਸੂਰ ਵਾਲੀ ਹੈ, ਤੇ ਉਹ ਗਏ। ਉਹ ਇੱਥੇ ਕਿੰਨੇ ਕੁ ਘਰ ਸੀ ਉਦੋਂ ਇਸ ਪਿੰਡ 'ਚ? ਤਕਰੀਬਨ ਸਾਰੇ ਜੱਟ, ਸਾਰੇ ਦੇ ਸਾਰੇ। ਤੇ ਉਹ ਫਿਰ ਇੱਥੋਂ ਜ਼ਿਆਦਾਤਰ ਕਿੱਥੇ ਗਏ ਫਿਰ ਜਿਹੜਾ ਵਾ? ਚਲੇ ਗਏ ਲੁਧਿਆਣੇ ਜ਼ਿਲ੍ਹੇ 'ਚ ਅਲੱਗ-ਅਲੱਗ ਥਾਂ ਤੇ ਬੈਠੇ। ਅੱਛਾ, ਲੁਧਿਆਣੇ 'ਚ ਹੀ ਆ ਵੈਸੇ ਜ਼ਿਆਦਾਤਰ। ਥੋੜੇ ਜਿਹੇ ਆ ਸਾਡੇ ਚੋਂ ਜਿਹੜੇ ਕਰਨਾਲ ਜਾ ਕੇ ਬਸੇ ਆ, ਅੱਛਾ ਦੋ ਘਰ।
ਕਿਉਂਕਿ ਉਦੋਂ ਕਰਨਾਲ ਪੰਜਾਬ 'ਚ ਸੀ, ਹੁਣ ਤਾਂ ਹਰਿਆਣਾ ਚਲੇ ਗਏ ਨਾ। ਆ ਕਰਨਾਲ ਵਾਲੇ ਤਾਂ ਮਾਰਾ ਥਾਰੇ ਵਾਲੇ ਆ ਨਾ ਜਿਹੜੇ ਕਰਨਾਲੀਆਂ ਦਾ ਵੀ ਜਿਹੜਾ, ਕਿਉਂਕਿ ਮੈਂ ਰਿਹਾ ਵਾਂ ਕਰਨਾਲੀਆਂ 'ਚ ਵੀ, ਮੇਰੀ ਖਾਲਾ ਹੈ ਵਿਆਹੀ ਹੋਈ ਤੇ ਕਰਨਾਲੀਆਂ, ਉਹ ਸਾਰੇ ਭਾਈ ਫਿਰੂ ਦੇ ਨੇੜੇ ਕਰਨਾਲੀਏ ਹੀ ਆ। ਗੁਰੂਸਰ ਕੋਲੇ ਹਾਂ ਉਹ ਪਿੰਡ ਗੁੰਥਲਾ ਬਰੌਟ ਵਗੈਰਾ ਜਿਹੜਾ ਨਾ ਰਾਣੇ ਫੂਲ ਕੇ ਜਿਹੜੇ ਆ ਵੀ ਗੁੰਥਲੇ ਦੇ ਨੇ ਵੀ ਕਰਨਾਲੀਏ। ਹਾਂ ਕਰਨਾਲੀਏ ਆ। ਤੇ ਇਹ ਹੁਣ ਬੂਟਿਆ ਹੁਣ ਦੇਖ ਲਾ ਨਾ ਹੈ। ਇਹ ਕਹਿੰਦਾ ਤੁਸੀਂ ਆਪਣੇ ਕਲਾਸ ਵੱਲੋਂ ਕੱਢ ਲੈਣੇ ਆ। ਮੈਂ ਕਿਹਾ ਵੀ ਦੇਖੀ ਹਾਂ ਯਾਰ ਇਹਨੇ ਕਹਿਣਾ ਜੀ ਇਹ ਮੇਰੇ ਗਰਾਈਆਂ ਜੀ ਮੇਰੇ ਪਿੰਡ ਦੇ ਯਾਰ ਦੇਖ ਮੇਰੀ, ਜਾਂ ਇਹਨੇ ਕਹਿਣਾ ਜੀ ਇਹ ਮੇਰੇ ਕਲਾਸ। ਨਹੀਂ ਮੇਰੀ ਗੱਲ ਸੁਣ, ਮੈਂ ਅੰਮ੍ਰਿਤਸਰ ਵਾਲੇ ਨੂੰ ਤਾਂ ਆਪਣਾ ਨਹੀਂ ਨਾ ਗਰਾਈ ਬਣਾਇਆ ਹੈ, ਇਹ ਤਾਂ ਗਵਾਂਢੀ ਆ। ਜੇ ਤੁਹਾਡੇ ਕੋਲ ਨਾ ਹੁੰਦੇ ਕੋਈ ਜਲੰਧਰ ਲੁਧਿਆਣੇ ਦੇ, ਫਿਰ ਇਹਦੇ ਨਾਲ ਤੁਸੀਂ ਕੋਈ ਨਾ ਕੋਈ ਪੰਗਾ ਕਰਨਾ ਜ਼ਰੂਰ, ਚਾਹੇ ਉਹ ਜਰਸੀ ਚੋਂ ਨਿਕਲਣਾ ਪਿੰਡ ਨਿਕਲਣਾ ਜ਼ਰੂਰ ਸੀ, ਕੱਢਣਾ ਸੀ ਜਿੱਦਾਂ ਮਰਜ਼ੀ ਕੱਢਣਾ ਪੈਂਦਾ, ਕੱਢ ਲੈਣਾ ਸੀ ਨਹੀਂ ਨਿਊ ਜਰਸੀ ਦੇ ਕੈਲੀਫੋਰਨੀਆ 'ਚ ਤਾਂ ਬਹੁਤ ਜਿਹੜੇ ਆ ਨਾ ਇੰਡੀਅਨ ਪਾਕਿਸਤਾਨੀ ਸਾਰਿਆਂ ਤੋਂ ਜ਼ਿਆਦਾ ਮੇਰੇ ਖਿਆਲ ਕੈਲੀਫੋਰਨੀਆ 'ਚ ਹੀ ਹੋਣੇ ਪੰਜਾਬੀ ਜ਼ਿਆਦਾ। ਹਾਂ ਪੰਜਾਬੀ, ਹਾਂ ਕਿਉਂਕਿ ਜ਼ਿਮੀਂਦਾਰਾ ਜਿਹੜਾ ਵਾ ਉੱਥੇ ਜ਼ਿਆਦਾ ਵਾ ਨਾ ਜ਼ਿਆਦਾ, ਤੇ ਇੱਥੋਂ ਫਿਰ ਬਹੁਤ ਸਾਰੇ ਬੰਦੇ ਜਾਂ ਤਾਂ ਟਰੱਕ ਚਲਾਉਂਦੇ ਆ ਜ਼ਿਮੀਂਦਾਰਾ, ਦੂਸਰਾ ਕੰਮ ਤਾਂ ਵਿਰਲੇ ਵਾਂਝੇ ਜੇ ਹੈ ਨਾ ਜ਼ਿਆਦਾ ਜਾਂ ਸਟੋਰ ਆ ਜਾਂ ਟਰੱਕ ਆ। ਹਾਂ ਸਭ ਤੋਂ ਜ਼ਿਆਦਾ ਤਾਂ ਮੇਰੇ ਖਿਆਲ ਟਰੱਕਾਂ ਵਾਲੇ ਹੀ ਆ ਜ਼ਿਮੀਂਦਾਰੇ ਤੋਂ ਇਲਾਵਾ ਜਿਹੜਾ ਵਾ, ਕਿਉਂਕਿ ਕਈ ਬੰਦੇ ਉੱਥੋਂ ਇੱਥੇ ਪਹਿਲੇ ਵੀ ਜਿਹੜੇ ਆਏ ਨਾ ਉਹਨਾਂ ਦੇ ਟਰੱਕਾਂ ਦੇ, ਇੱਕ ਬਲਕਿ ਸਾਡੇ ਪਿੰਡ ਦੇ ਗੋਜਰੇ ਦੇ ਨਾਲ ਸਾਡਾ ਪਿੰਡ ਖੱਖਾਂ, ਉੱਥੇ ਦੇ ਆਏ ਸੀ, ਉਹਨਾਂ ਦਾ ਵੀ ਟਰੱਕਾਂ ਦਾ ਹੀ ਹੈ ਸੀ ਕੰਮ। ਸਾਡੇ ਕੋਲ ਸਰਦਾਰ ਆਏ ਤੇ ਅਸੀਂ ਆਪਣੇ ਬਾਬੇ ਨੂੰ ਮਿਲਾਇਆ, ਸਰਦਾਰ ਗਰੇਵਾਲ ਸਾਹਿਬ ਆ, ਤੇ ਅਸੀਂ ਕਿਹਾ ਜੀ ਗਰੇਵਾਲ ਸਾਡਾ ਬਾਬਾ ਨਾ ਹੋਵੇ ਸਵਾਦ ਨਹੀਂ ਆਣਾ। ਅਸਲਾਮ ਅਲੈਕੁਮ। ਇਹ ਗਰੇਵਾਲ ਕਹਿੰਦੇ ਹਾਂ, ਕੀ ਹਾਲ ਚਾਲ? ਠੀਕ ਠਾਕ। ਹਾਂਜੀ ਕੀ ਹਾਲ ਚਾਲ? ਇਹ ਗਰੇਵਾਲ ਨਹੀਂ ਕਹਿੰਦੇ, ਜਾਂਦੇ ਗਰੇਵਾਲ। ਹਾਂ ਵਾਹ ਜੀ ਵਾਹ, ਸਵਾਦ ਆ ਗਿਆ। ਛੋਟੀ ਫੜ ਲਈ ਆ ਗਈ ਜੀ, ਛੋਟੀ ਦਾ ਨੰਬਰਦਾਰੀ ਆ ਗਈ ਜੀ। ਇੱਥੇ ਆ ਜਾਓ ਜੀ, ਵੈਲਕਮ। ਇੱਥੇ ਆ ਜਾਓ ਬਾਬਾ ਜੀ। ਮੈਂ ਉੱਥੇ ਬੈਠੂੰ। ਅੱਛਾ ਠੀਕ ਹੈ, ਤੁਸੀਂ ਇੱਥੇ ਆ ਜਾਓ। ਚਲੋ ਮੈਂ ਨਾ 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 ਤੁਸੀਂ ਬੈਠੋ, ਤੁਸੀਂ ਬੈਠੋ ਇੱਧਰ, ਸਲਾਮ ਲੈ ਅਦਰ ਆਪਾਂ ਚਲੋ। ਇਹਨਾਂ ਦਾ ਮੁੰਡਾ ਜੀ, ਇਹ ਬੇਟਾ ਮੇਰਾ। ਤੁਹਾਡੀ ਮਾਸ਼ਾਅੱਲਾ ਦਾੜੀ ਵੱਡੀ ਹੈ ਮੇਰੇ ਨਾਲੋਂ। ਨਹੀਂ ਜੀ ਮੇਰੀ ਛੋਟੀ ਆ, ਮੈਂ ਉਸ ਪਾਸੇ ਬੈਠ ਨਹੀਂ ਸਕਦਾ। ਮੰਨ ਲੈਂਦੇ ਹਾਂ। ਹਾਂ ਜੀ, ਮੰਨਣ ਦੀ ਗੱਲ ਹੈ। ਗੱਲ ਮੰਨਣ ਦੀ, ਜਿਹੜਾ ਮੰਨ ਬੈਠੋ। ਅੱਛਾ ਹੋਰ ਸੁਣਾਓ, ਬਸ ਸਭ ਠੀਕ ਹੈ। ਖੈਰੀਅਤ? ਸਭ ਠੀਕ ਮਾਸ਼ਾਅੱਲਾ। ਇੰਡੀਆ ਕਿਹੜੇ ਜ਼ਿਲ੍ਹੇ? ਲੁਧਿਆਣੇ ਤੋਂ। ਲੁਧਿਆਣਾ। ਸਾਡਾ ਬਜ਼ੁਰਗਾਂ ਦਾ ਵਾਈ ਜ਼ਿਲ੍ਹਾ। ਮੇਰੀ ਤਾਂ ਪਤਾ ਪਾਕਿਸਤਾਨ ਦੀ ਹੈ। ਅੱਛਾ 14 ਅਗਸਤ 1947 ਦੀ। ਹਾਂ ਲੁਧਿਆਣੇ ਦੇ ਨਾਲ ਆ ਭੂਖੜੀ। ਭੂਖੜੀ ਪਰਲੇ ਪਾਸੇ। ਹਾਂਜੀ ਉੱਥੇ ਰਕਬਾ ਸੀ ਸਾਰਾ। ਹਾਂ ਬਾਬੂ ਖਾਨਦਾਨ। ਲੱਖੋ ਕੋ ਦਵਾਰ ਦੇ ਨਾਲ ਥੱਲੇ ਨੂੰ। ਹਾਂ ਆ ਬਟਨ ਦਬ ਦਈਏ ਜਾਂ ਸਾਡਾ ਪਿੰਡ ਸੀ ਮਨਸੂਰਾ। ਮਨਸੂਰਾ। ਇੱਥੇ ਚੋਟ ਅਸੀਂ ਤਾਂ ਆਪਦਾ ਉਹ ਘਰ ਦੇਖਣ ਆਇਆ ਸੀਗਾ। 464 ਨਾ ਕੱਲਾ ਚੋਟ ਜੀ, ਚੱਕ ਚੋਟ ਲਾਲਪੁਰ। ਮਾਛੂਵਾੜਾ। ਹਾਂ ਮਾਛੂਵਾੜਾ ਥੋੜੇ ਤੋਂ ਪਰੇ ਨੂੰ ਚਲੇ ਗਿਆ। ਉੱਥੇ ਦਾਦਾ ਜੀ ਨੇ ਸ਼ੂਗਰ ਮਿਲ ਲਾਈ ਸੀ, ਮਾਛੂਵਾੜਾ ਸ਼ੂਗਰ ਮਿਲ। ਅੱਛਾ ਹਾਂਜੀ ਤੇ ਫਿਰ ਤੁਸੀਂ ਇੱਧਰ ਕਿਵੇਂ ਰਹਿ ਗਏ? ਬਸ ਜਦੋਂ ਪਾਰਟੀਸ਼ਨ ਹੋਈ ਹੈ ਹਾਂ ਉੱਥੋਂ ਆ ਗਏ ਇੱਧਰ। ਰਕਬਾ 25-30 ਮਰਬੇ ਸੀ ਉੱਥੇ, ਇੱਥੇ ਆ ਕੇ 2-2.5-3 ਮਰਬੇ ਲੱਭੇ ਆ। ਸਰਕਾਰ ਨੇ ਘਟਾਇਆ, ਸਾਨੂੰ ਉੱਥੇ ਚਵਾਨੀ ਦਿੱਤੀ ਆ। ਹਾਂ ਸਾਨੂੰ ਚਵਾਨੀ ਵੀ ਨਹੀਂ ਮਿਲੀ। ਹਾਂ ਜੇ ਸ਼ੂਗਰ ਮਿਲ ਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਤਾਂ ਚਵਾਨੀ ਵੀ ਨਹੀਂ ਮਿਲੀ। ਹਾਂ ਗੱਲ ਤਾਂ ਇਹ ਹੈ। ਇਹ ਕਿਹੜੀ ਲੱਕੜ ਦੀ ਬਣੀ? ਇਹ ਅਖਰੋਟ ਦੀ ਲੱਕੜ ਹੈ ਜੀ। ਕਰੋੜ ਦੀ? ਹਾਂਜੀ ਵਾਹ ਬਈ ਵਾਹ। ਕੀ ਕਰਨ ਲੱਗੇ? ਮੈਂ ਅਸ਼ੋਕ ਨਾਲ ਗੱਲ ਕਰਾਵਾਂ ਲੁਧਿਆਣੇ ਦੇ ਨਾਲ। ਵਾਹ ਬਈ ਵਾਹ।
ਲੁਧਿਆਣੇ ਦਾ ਬੇਲੀ ਹੈ ਇਹਨਾਂ ਦਾ ਹਾਂ ਇਹਨਾਂ ਨਾਲ ਰੌਣਕ ਹੈ ਜੀ ਬਜ਼ੁਰਗਾਂ ਨਾਲ ਹਾਂਜੀ ਉਸ ਸਮੇਂ ਹਾਂ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਜਿੰਦਾ ਵੀ ਆ ਤੇ ਰੌਣਕ ਵੀ ਆ। ਰੌਣਕ ਵੀ ਹੈ ਘਰ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਰੱਖਣਾ ਵੀ ਬਜ਼ੁਰਗਾਂ ਨੇ ਆ। ਹਾਂ ਬੇਸ਼ੱਕ ਜੀ ਬੜੀ ਰੌਣਕ ਲੱਗੀ ਹੈ ਜੀ ਬੜਾ ਸਵਾਦ ਆ ਰਿਹਾ ਜੀ ਅਸਲਾਮ ਵਾਲੇਕਮ ਅਸ਼ੋਕ ਜੀ ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਅਲਹਮਦੁਲਿल्लाह ਤੁਸੀਂ ਸੁਣਾਓ ਕਾਫੀ ਦਿਨਾਂ ਬਾਅਦ ਅੱਜ ਗੱਲ ਹੋ ਰਹੀ ਹੈ ਅਲਹਮਦੁਲਿल्लाह ਤੁਸੀਂ ਸੁਣਾਓ ਘਰ ਸਭ ਖੈਰ ਖੈਰੀਅਤ ਸਭ ਠੀਕ ਮੇਰੇ ਕੋਲੋਂ ਲੁਧਿਆਣੇ ਦੇ ਸਰਦਾਰ ਸਾਹਿਬ ਆਏ ਬੈਠੇ ਆ ਗੱਲ ਕਰੋ ਇਹਨਾਂ ਨਾਲ ਦੱਸੋ ਸਾਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ सत श्रीकाल जी सत श्रीकाल जी कौन सा बोल रहे हो ਮੈਂ ਸ਼ਮਸ਼ੇਰ ਗਰੇਵਾਲ ਜੀ अच्छा गरेवाल साहब कित्थों ਬਾੜੇਵਾਲ ਤੋਂ बड़े अच्छा अच्छा ਅਸੀਂ ਗੁਰਦੇਵ ਨਗਰ ਰਹਿੰਦੇ ਆ ਗੁਰਦੇਵ ਨਗਰ ਰਹਿੰਦੇ ਹੋ ਕਿੱਥੇ ਹਾਂਜੀ ਹਾਂਜੀ ਇੱਥੇ गरेवाल ਮੈਡੀਸਕੈਨ ਦੇ ਨਾਲ ਹੈ ਸਾਹਮਣੇ गरेवाल ਮੈਡੀਸਕੈਨ ਵਾਲੀ ਸੜਕ ਆ। ਹਾਂ ਅੱਛਾ ਮੜਿਸਕਨ ਹਾਂਜੀ ਹਾਂਜੀ ਤੁਸੀਂ ਜ਼ੀਆ ਸਾਹਿਬ ਨੂੰ ਕਿਵੇਂ ਜਾਣਦੇ ਹੋ ਸਰੋਆ ਸਾਹਿਬ ਨੂੰ ਜਾਣਦੇ ਆ ਜੀ ਇਹਨਾਂ ਕੋਲੇ ਆਏ ਇਹਨਾਂ ਨੇ ਸਾਰਿਆਂ ਨੂੰ ਮਿਲਾਤਾ ਉਹਨਾਂ ਦਾ ਸੁਰਾ ਸਾਹਿਬ ਦਾ ਬਾਬਾ ਹੈ ਹਾਂ। ਉਹ ਕਹਿੰਦੇ ਜੀ ਸਾਡਾ ਬਾਬਾ ਜੀ ਆ ਇਹ ਹਾਂ ਓਕੇ ਰਾਈਟ ਇਹ ਬਹੁਤ ਵੱਡੀ ਫੈਮਿਲੀ ਸੀ गरेवाल ਹਾਂਜੀ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਆਉਂਦੇ ਲੁਧਿਆਣੇ ਸ਼ੂਗਰ ਮਿਲ ਹੁੰਦੀ ਸੀ ਇਹਨਾਂ ਦੀ ਅੱਛਾ ਉਸ ਵੇਲੇ ਠੀਕ ਆ ਜੀ ਹਾਂਜੀ ਹਾਂਜੀ ਇਹ ਵੀ ਮੈਨੂੰ ਲੱਗਦਾ ਬਾਹਰਲੇ ਮੁਲਕ ਪੁੱਛੋ ਤਾਂ ਇਹ ਬਿਜ਼ਨਸ ਕਰਦਾ ਤੁਸੀਂ ਕਿੱਥੇ ਇੱਥੇ ਰਹਿੰਦੇ ਹੋ ਜੀ ਇਹ ਕਦੇ ਅਮਰੀਕਾ ਹੁੰਦਾ ਕਦੇ ਕੈਨੇਡਾ ਕਦੇ ਇੰਪੋਰਟ ਐਕਸਪੋਰਟ ਦਾ ਕੰਮ ਹੈ ਇਹਦਾ ਅੱਛਾ ਇਹ ਵੀ ਅਮਰੀਕਾ ਤੋਂ ਹੈ ਇਹ ਇੱਥੇ ਹੀ ਰਹਿੰਦਾ ਤਕਰੀਬਨ ਬਤਾਨ ਦਾ ਐਕਸਪੋਰਟ ਇੰਪੋਰਟ ਤੇ ਇੱਥੇ ਅਸੀਂ गरेवाल ਦਾ ਮੇਲਾ ਵੀ ਕਰਵਾਇਆ ਸੀਗਾ ਉੱਥੋਂ ਆਏ ਸੀਗੇ ਭੈਣ ਜੀ ਅੱਛਾ ਦਾਵਤ ਦਿੱਤੀ ਸੀ ਇਹਨਾਂ ਨੇ ਮੈਂ ਜਾ ਨਹੀਂ ਸਕਿਆ ਅੱਛਾ ਹਾਂਜੀ ਹਾਂਜੀ ਸਾਡੀ ਰਿਹਾਇਸ਼ ਹੈ ਜੀ गरेवाल ਡੈਰੀ ਫਾਰਮ ਉਹ ਸਾਡਾ ਵਾ ਮੇਰਾ ਖਿਆਲ ਮੈਂ ਦੇਖਿਆ ਹੋਇਆ ਹੂੰ ਹਾਂਜੀ ਆਈ ਥਿੰਕ ਸੋ ਹਾਂਜੀ ਇਹ ਅਲੀਵਾਲ ਸਾਹਿਬ ਦਾ ਪਹਿਲਾਂ ਉਧਰ ਹੁੰਦਾ ਸੀਗਾ ਆਲੀਵਾਲ ਸਾਹਿਬ ਉਧਰ ਕੋਲੇ ਰਹਿੰਦੇ ਸੀ ਉਧਰ ਕੋਲੇ ਰਹਿੰਦੇ ਸੀ ਮੈਂ ਉਹ ਗਿਆ ਸੀ ਤੇ ਦੇਖਿਆ ਸੀ ਫਾਰਮ ਹਾਂਜੀ ਹਾਂਜੀ ਆਓ ਜੀ ਫਿਰ ਆਓ ਜਦੋਂ ਬਸ ਅਸੀਂ ਇੱਥੋਂ ਆਏ ਹੋਏ ਹਾਂ ਜੀ ਮੈਂ ਅਮਰੀਕਾ ਤੋਂ ਆਇਆ ਸੀ ਇੱਥੋਂ ਮੈਂ ਇੱਧਰ ਨੂੰ ਆ ਗਿਆ ਅੱਛਾ ਸ਼ੁੱਕਰ ਸ਼ਨੀਚਰਵਾਰ ਨੂੰ ਆ ਜਾਵਾਂਗੇ ਇੱਥੇ ਲੁਧਿਆਣੇ ਹਾਂ ਮੈਨੂੰ ਫੋਨ ਕਰਿਓ ਮਿਲਦੇ ਆਪਾਂ ਠੀਕ ਆ ਜੀ ਓਕੇ ਜੀ ਓਕੇ ਜੀ ਹੋ ਜੀ ਅਸ਼ੋਕ ਜੀ ਠੀਕ ਹੋ ਹਾਂਜੀ ਬਸ ਠੀਕ ਠਾਕ ਜੀ ਬਹੁਤ ਮਿਹਰਬਾਨੀ ਜੀ ਅੱਲਾ ਖੁਸ਼ ਰੱਖੇ ਤੇ ਉਹ ਮੇਰਾ ਕੰਮ ਤਾਂ ਨਹੀਂ ਹੋਇਆ ਫਿਰ ਉਹ ਕੰਮ ਤਾਂ ਨਹੀਂ ਹੋਇਆ ਮੇਰਾ ਫਰਜ਼ ਵਾਲਾ ਵਿੱਚ ਨਾ ਉਹ ਰੁਕਾਵਟ ਜੀ ਆ ਰਹੀ ਸੀ ਉਰਦੂ ਪੜਨ ਵਾਲੀ ਅੱਛਾ ਫਿਰ ਪੁੱਛਦਾ ਮੈਂ ਵੀ ਫੋਲੋ ਕੀਤਾ ਨਹੀਂ ਚਲੋ ਕੋਈ ਗੱਲ ਨਹੀਂ ਉਹ ਵੀ ਪੁੱਛ ਗਿਆ ਮੈਂ ਟਰਾਈ ਕਰ ਲਿਓ ਅਗਰ ਹੋ ਜਾਵੇ ਠੀਕ ਹੈ ਨਾ ਹੋਇਆ ਤਾਂ ਵੀ ਕੋਈ ਨਹੀਂ ਕਰਦਾ ਟਰਾਈ ਠੀਕ ਹੈ ਜੀ ਮੇਰੇ ਵੱਲੋਂ ਫਿਰ ਅੱਲਾ ਹਾਫਿਜ਼ ਸਤਿ ਸ੍ਰੀ ਅਕਾਲ ਅੱਲਾਹ ਹਾਫਿਜ਼ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਅੱਗੇ ਜੀ ਬਾਬਾ ਜ਼ਿਆ गरेवाल ਸਾਹਿਬ ਨੇ ਗੱਲ ਕਰਾਈ ਉੱਥੇ ਤੇ ਫਿਰ ਵਿੱਚੋਂ ਅਸੀਂ ਸਾਹ ਕੱਢਣ ਲੱਗ ਗਏ ਸੀ ਹੁਣ ਕਰੋ ਗੱਲਾਂ ਬਾਤਾਂ ਕੋਈ ਉਹਨਾਂ ਨਾਲ ਕੋਈ गरेवाल ਸਾਹਿਬ ਨਾਲ ਕੋਈ ਦਾਸਤਾਨ ਕਰਾਏ ਬਿਸਮਿਲ੍ਲਾ ਜੀ ਕੋ ਕਰੋ ਸ਼ੁਰੂ ਕੋਈ ਸੁਣਾਓ ਸਾਨੂੰ ਹਾਂ ਅਸੀਂ ਤਾਂ ਸੁਣਨ ਆਇਆ ਜੀ ਸਰਵਾ ਸਾਹਿਬ ਦੀਆਂ ਸੋਇਆ ਸਾਹਿਬ ਦੀ ਸੁਣਨਾ ਆਏ ਆ ਹਾਂ ਸੋਇਆ ਸਾਹਿਬ ਫਿਰ ਬਿਸਮਿਲ੍ਲਾ ਤੁਸੀਂ ਕਰ ਲਓ ਮੈਂ ਕਰਦਾ ਜੀ ਇਹ ਖੁੰਡੀ ਤਾਏ ਕੋ ਵੀ ਆ ਗਈ ਹੈ ਜੀ ਹੁਣ ਇਹ ਤਾਂ ਇਹਨੂੰ ਮੈਂ ਹੀ ਕਿਹਾ ਸੀ ਮੈਂ ਖੁੰਡੀ ਫੜ ਲਾ ਹੁਣ ਬਸ ਕਰ ਮੈਂ ਕਿਹਾ ਜਵਾਨ ਨਾ ਬਣ ਹੁਣ ਜਵਾਨੀ ਚਲੀ ਗਈ ਇਹ ਮੰਨਦਾ ਨਹੀਂ ਸੀ ਨਹੀਂ ਮੰਨ ਗਿਆ ਹੁਣ ਫੜੀ ਆ ਮੰਨ ਕੇ ਹੀ ਫੜੀ ਹੈ ਜੇ ਨਾ ਮੰਨਦਾ ਤਾਂ ਕਿਉਂ ਫੜਦਾ ਜੀ ਮੰਨ ਲੈ ਮਨਾ ਲੈਂਦੇ ਮਨਾ ਲੈਂਦੇ ਜੀ ਨਾ ਮੰਨਦਾ ਤਾਂ ਸੋਟਾ ਮੇਰੇ ਕੋਲ ਸੀਗਾ ਫਿਰ ਮਨਾ ਲੈਂਦੇ ਨਹੀਂ ਇਹ ਤਾਂ ਉਦੋਂ ਦਾ ਗੋਡੇ ਨੂੰ ਨਾ ਪੀੜ ਨਿਕਲ ਗਈ ਨਹੀਂ ਤੇ ਸਵੇਰੇ ਘੋੜੀ ਨੂੰ ਤੋਰਦਾ ਹੁੰਦਾ ਸੀ ਆਪ। ਮੈਂ ਇਹਨੂੰ ਮਨਾ ਕਰਕੇ ਗਿਆ ਸੀ ਮੈਂ ਕਿਹਾ ਇਸ ਉਮਰ 'ਚ ਘੋੜੇ ਦੇ ਨੇੜੇ ਨਾ ਜਾਈਂ ਘੋੜਾ ਬੜਾ ਪਾਵਰ ਵਾਲਾ ਜਾਨਵਰ ਆ ਇਹ ਤੇਰੇ ਮੇਰੇ ਵੱਸ ਦਾ ਰੋਗ ਨਹੀਂ ਹੁੰਦੇ ਆ ਨਹੀਂ ਉਹ ਗੱਲ ਨਹੀਂ ਜੀ ਉਹ ਗੱਲ ਹੈ ਬਸ ਕੋਈ ਐਸਾ ਅਚਾਨਕ ਕੋਈ ਗੱਲ ਬਣੀ ਹੈਗੀ ਆ ਬਾਕੀ ਹੋਰ ਰਹਿਮ ਕਰੇ ਇਹਨਾਂ ਤਾਂ ਮੈਨੂੰ ਕੋਈ ਨਹੀਂ ਹੈਗਾ ਇਹ ਤਾਂ ਉਂਝ ਵੀ ਸ਼ਰੀਫ ਹੈਗੀ ਆ ਭਾਵੇਂ ਕਿੱਡਾ ਵੀ ਹੱਥ ਦਾ ਘੋੜਾ ਹੋਵੇ ਮੈਨੂੰ ਕੋਈ ਨਹੀਂ ਇਹ ਫਿਰ ਉੱਠਣ ਬੈਠਣ ਲੱਗੇ ਬਣ ਗਿਆ ਇਹ ਕਿਤੇ ਬਸ ਅਚਾਨਕ ਹੀ ਹੋਇਆ ਕੰਮ ਇਹ ਗੋਡੇ ਵਾਲਾ ਰੇਸ ਕਰਮ ਵਾਲੀ ਦਾ ਤਾਂ ਨਹੀਂ ਗੋਡਿਆਂ ਦਾ ਹੁਣ ਗੁਨਾਹ ਕੀ ਹੈ
ਜਿੱਤਾ ਹੈ 20 ਸਾਲ ਪਿਆ ਗਰੰਟੀ ਦੇ ਉਹ ਮੈਂ ਲੋਹੇ ਮਹਫੂਜ਼ ਤੇ ਦੇਖਿਆ ਹੈਗਾ ਅੱਛਾ ਅਜੇ 25 ਸਾਲ ਪਏ ਉਮਰ ਚਲੋ ਮਾਸ਼ਾਅੱਲਾ ਅੱਲਾ ਕਰੇ ਹਾਂ ਇਸ ਤੋਂ ਬਹੁਤੇ ਹੋਵੋ ਲੇਕਿਨ ਪੰਗੇ ਨਾ ਲਿਆ ਕਰੋ ਨਹੀਂ ਤੇ ਉਹ ਕੁਝ ਵੀ ਆ ਪੰਗਾ ਤਾਂ ਮੈਂ ਦੁਪਹਿਰੇ ਸਪੈਸ਼ਲ ਆਇਆ ਹਾਂ ਆ ਕੇ ਉਹਦੇ ਕੋਲ ਖੜਾ ਰਿਹਾ ਥਾਪੀ ਛਾਪੀ ਬਸ ਥਾਪੀ ਛਾਪੀ ਦੇ ਲਿਆ ਕਰ ਹੱਥੋਂ ਫੇਰ ਲਿਆ ਕਰ ਖੜਾ ਰਿਹਾ ਕਰ ਫੜ ਕੇ ਲੈ ਕੇ ਤੁਰਨੇ ਵਾਲੀ ਗੱਲ ਨਾ ਕਰਿਆ ਕਰ ਦਰਅਸਲ ਮੈਨੂੰ ਲਗਾਮ ਨਹੀਂ ਲੱਭਿਆ ਲਗਾਮ ਲੱਭ ਜਾਂਦਾ ਮੈਂ ਲਗਾਮ ਦੇ ਕੇ ਇਹਨੂੰ ਉੱਧਰ ਲੈ ਕੇ ਜਾਣਾ ਸੀ। ਘੋੜਾ ਇੱਕ ਐਸਾ ਜਾਨਵਰ ਹੈ ਲਗਾਮ ਨੂੰ ਵੀ ਨਹੀਂ ਮੰਨਦਾ ਤਾਂ ਵਿਗੜਦਾ ਹੈ ਉਹ ਨਹੀਂ ਕੀ ਵਿਗੜਨਾ ਇਹਨੇ ਲੈ ਬਾਬਾ ਜੀ ਤੁਹਾਨੂੰ ਕਿੰਨੀ ਤੁਹਾਡੀ ਉਮਰ ਹੋ ਗਈ? ਮੇਰੀ ਹਾਂਜੀ ਮੈਂ ਇਸ ਵੇਲੇ 78 ਵਿੱਚ ਜਾ ਰਿਹਾ ਮਾਸ਼ਾਅੱਲਾ ਰੱਬ ਸਿਹਤ ਤੰਦਰੁਸਤੀ ਦੇਵੇ। ਇਹ ਨਾ ਜੀ ਜਦੋਂ ਸਾਡੀ ਤਗੋਦੋ ਹੁੰਦੀ ਹੈ ਵੀ ਸਾਡੇ ਬਜ਼ੁਰਗ ਨਾ ਵੀ ਸਾਡੇ ਨਾਲ ਕੈਮਰੇ ਦੇ ਵਿੱਚ ਆਣ ਸਾਡੇ ਇਹ ਰੌਣਕ ਆ ਰੱਬ ਇਦਾਂ ਹੀ ਰੌਣਕ ਵਧਾਈ ਰੱਖੇ। ਬਾਬਾ ਜੀ ਨੇ ਮੈਂ ਪਿਛਲੀ ਗਰਮੀਆਂ ਦੇ ਵਿੱਚ ਵੀਡੀਓ ਬਣਾਈ ਸੀ ਤੇ ਸਾਰੀ ਦਾਸਤਾਨ ਪਿਛਲੀਆਂ ਵੀ ਸੁਣੀ ਸੀ ਸਾਰੀ ਗੱਲਬਾਤ ਹੈ ਪੂਰਾ ਇੰਟਰਵਿਊ ਬਣਿਆ ਬੜੀ ਵਾਇਰਲ ਹੋ ਗਈ ਸੀ ਹਾਂ ਬੜੀ ਦੁਨੀਆ ਨੇ ਦੇਖੀ ਬੜੀ ਪਸੰਦ ਉੱਥੇ ਦੇ ਬੰਦੇ ਜਿੱਥੋਂ ਤੁਸੀਂ ਸੁਣਾਈ ਨਾ ਗੱਲ ਜਿੱਥੋਂ ਉੱਠ ਕੇ ਆਏ ਆ ਇਹ ਤਾਂ ਬੜੀ ਗੱਲ ਆ ਤੁਹਾਡੇ ਹਜੇ ਵੀ ਰਾਬਤੇ ਉੱਥੇ ਤੇ ਆਣ ਜਾਣ ਦਾ ਵੀ ਮੈਨੂੰ ਇੰਗਲੈਂਡੋਂ ਜਨਾਬ ਟੈਲੀਫੋਨ ਆਏ ਮੇਰੇ ਦੋਸਤਾਂ ਦੇ ਕਹਿੰਦੇ ਜੋਈ ਸਾਹਿਬ ਤੁਹਾਡਾ ਇੰਟਰਵਿਊ ਦੇਖਿਆ ਕਹਿੰਦੇ ਮਜ਼ਾ ਆ ਗਿਆ ਹਾਂ ਨਹੀਂ ਬਾਬਾ ਜੀ ਤੁਸੀਂ ਇਹ ਦੱਸੋ ਵੀ ਜਿਹੜੀ ਤੁਸੀਂ ਜ਼ਿੰਦਗੀ ਗੁਜ਼ਾਰੀ ਆ ਹਾਂ ਵੀ ਕੋਈ ਬੰਦੇ ਦੇ ਜ਼ਿੰਦਗੀ ਦੇ ਅਸੂਲ ਹੁੰਦੇ ਆ ਅਸੀਂ ਤੁਹਾਨੂੰ ਦੇਖਿਆ ਵੀ ਤੁਸੀਂ ਆਪਣਾ ਨਾ ਨਹਾ ਧੋ ਕੇ ਚੌਕਸ ਹੋ ਕੇ ਗੁਜ਼ਾਰੀ ਨਹੀਂ ਤੇ ਸਾਡੇ ਬੰਦੇ ਤਾਂ ਬਾਜੇ ਟਾਈਮ ਘਾਬਰ ਜਾਂਦੇ ਆ ਤੇ ਉਹ ਉੱਤੇ ਹੈ ਪਰੇਸ਼ਾਨੀ ਹੈ ਵੀ ਹੋ ਜਾਂਦੀ ਮੈਂ ਅਰਜ਼ ਕਰਦਾ ਹਾਂਜੀ ਅਲਹਮਦੁਲਿल्लाह ਸੁੰਮਾ ਅਲਹਮਦੁਲਿल्लाह ਕਿ ਮੇਰੀ ਜ਼ਿੰਦਗੀ ਅੱਲਾ ਨੇ ਉਹ ਗੁਜ਼ਾਰੀ ਹੈ ਕਿ ਇਸ ਤਰ੍ਹਾਂ ਦੀ ਕਿਸੇ ਬਾਦਸ਼ਾਹ ਨੇ ਵੀ ਨਹੀਂ ਗੁਜ਼ਾਰੀ ਹਾਂ ਹਕੀਕਤ ਹੈ ਹਾਂ ਮੈਂ ਉਹਨਾਂ 2 ਮਿੰਟ ਰੁਕ ਲਿਆ ਉਧਰੋਂ ਉਹ ਬਹਿ ਜਾ ਕੀ ਹੋ ਗਿਆ ਆਇਆ ਹੈ ਸਾਜਦ ਆਇਆ ਤਾਂ ਫਿਰ ਸਾਜਦ ਆ ਗਿਆ ਤਾਂ ਕੀ ਹੋ ਗਿਆ ਇਹਨੇ ਜਾਣਾ ਵੀ ਹੈ ਨਾ ਚਲਾ ਜਾਊਗਾ ਬਹਿ ਜਾ ਚਲੋ ਮੈਂ ਆਉਣਾ ਫਿਰ ਉਹਨੂੰ ਕਹੋ ਵੀ ਅੱਜ ਵੀ ਇੱਥੇ ਹੀ ਤੂੰ ਬਾਬਾ ਤੇ ਆ ਵੀ ਬੈਠਾ ਹੈ ਆਹੋ ਉਹਨੂੰ ਇੱਥੇ ਸਾਦੇ ਆ ਜਾ ਮੁੰਡਾ ਸ਼ਹਿਰੋਂ ਆਇਆ ਤਾਏ ਦਾ ਤੇ ਉਹ ਚੱਲਿਆ ਸੀ ਉਹ ਰੋਕ ਲਿਆ ਸੀ ਉਹਨੂੰ ਵੀ ਬੈਠਾ ਰਹਿ ਮੁੰਡਾ ਇੱਥੇ ਆ ਜਾਊਗਾ ਮੈਂ ਜੀ 69 ਦੇ ਵਿੱਚ ਮੈਟ੍ਰਿਕ ਕੀਤੀ ਹੈ ਰਮੇਸ਼ਾ ਸਕੂਲ ਵਿੱਚ ਉਦੋਂ ਮੋਟਰਸਾਈਕਲ ਕਿਸੇ ਕੋਲ ਹੁੰਦਾ ਹੀ ਨਾ ਸੋ 3200 ਦਾ ਮੋਟਰਸਾਈਕਲ 0 ਮੀਟਰ ਲੈ ਕੇ ਆਇਆ ਸੀ ਸੁਜ਼ੂਕੀ ਮੈਂ ਜਦੋਂ ਰਿਜ਼ਲਟ ਆਪਣਾ ਮੈਟਰ ਦਾ ਸੁਣਨਾ ਹੈ ਸਾਰੇ ਮਾਸਟਰ ਸਾਡੇ ਹੈਡ ਮਾਸਟਰ ਸਾਰੇ ਇਕੱਠੇ ਹੋ ਕੇ ਘੇਰਾ ਪਾ ਲਿਆ ਮੈਨੂੰ ਕਹਿੰਦੇ ਜ਼ਿਆ ਉਹ ਪੋਤੇ ਤਾਂ ਕਹਿੰਦੇ ਜੇ ਗਿਰ ਪਏ ਤੂੰ ਘੁੰਮਣ ਲੱਗ ਜਾਂਦਾ ਮੈਂ ਕਿਹਾ ਜੀ ਚੜ੍ਹਿਆ ਹੀ ਆ ਹਜੇ ਮੈਂ ਕਿਹਾ ਕਦੇ ਘੁੰਮਿਆ ਤਾਂ ਨਹੀਂ ਮੇਰੇ ਤੇ ਇਹ ਤਜਰਬਾ ਮੈਨੂੰ ਕੋਈ ਨਹੀਂ ਘੁੰਮਣ ਵਾਲਾ ਫਿਰ ਮੈਂ ਜਾ ਕੇ ਸੈਂਟਰਲ ਗਵਰਨਮੈਂਟ ਕਾਲਜ ਇਸਲਾਮਾਬਾਦ ਦਾਖਲਾ ਲਿਆ ਉੱਥੇ ਮੈਂ ਗ੍ਰੈਜੂਏਸ਼ਨ ਕੀਤੀ 1972 ਵਿੱਚ ਫਿਰ ਮੈਨੂੰ ਕਸਟਮ ਵਿੱਚ ਮੁਲਾਜ਼ਮਤ ਮਿਲਦੀ ਸੀ ਮੈਂ ਕਿਹਾ ਜੀ ਮੈਂ ਮੁਲਾਜ਼ਮਤ ਨਹੀਂ ਕਰਨੀ ਫਿਰ ਮੈਂ ਆ ਕੇ ਜ਼ਿਮੀਂਦਾਰਾ ਸ਼ੁਰੂ ਕਰ ਦਿੱਤਾ 5-6 ਮਰਬੇ ਦਾ 2.5-3 ਮਰਬੇ ਆਪਣਾ ਰਕਬਾ ਸੀ ਬਾਕੀ ਠੇਕੇ ਤੇ ਲਿਆ ਫਿਰ ਮੈਂ ਉਹਨਾਂ ਦੇ ਟਰੈਕਟਰ ਕਢਾਇਆ ਸਾਡੇ ਇਲਾਕੇ ਟਰੈਕਟਰ ਮੇਰੇ ਕੋਲ ਸੀ ਪਹਿਲੇ ਜ਼ਿਮੀਂਦਾਰ ਜੀ ਮੈਨੂੰ ਚੱਸ ਨਾ ਆਈ ਮੈਂ ਕਿਹਾ ਜੀ ਮੈਂ ਨਹੀਂ ਕਰਨਾ ਮੇਰੀਆਂ ਬਾਹਾਂ ਖੜੀਆਂ ਹੁਣ ਕਹਿੰਦੇ ਕੀ ਕਰਨਾ ਮੈਂ ਕਿਹਾ ਹੁਣ ਕੋਈ ਬਿਜ਼ਨਸ ਕਰਨਾ ਫਿਰ ਇੱਥੇ ਮੈਂ 3-4 ਏਜੰਸੀਆਂ ਖਾਦ ਦੀਆਂ ਤੇ ਰਹਿਮਸ਼ਾ ਲਈਆਂ ਸੀ ਹਾਂਜੀ ਉਹ ਕੀਤਾ ਉਹਦੇ ਯਾਰਾਂ ਦੋਸਤਾਂ ਨੇ ਬੜਾ ਉਧਾਰ ਹੋਇਆ ਉਹ ਛੱਡਿਆ ਵੱਟੂ ਮਰ ਗਿਆ ਰਕਬਾ ਸਾਨੂੰ ਸੇਲ ਕਰਨਾ ਪਿਆ ਇਕੱਲਾ ਘਰ ਸੀ ਸਾਡਾ ਉੱਥੇ ਬਾਕੀ ਆਲੇ ਦੁਆਲੇ ਸਾਰੇ 10 ਬੰਦਾ ਪਿੰਡ ਵੱਟੂਆਂ ਦੇ ਸੀ ਵਾਲਾ ਸਾਹਿਬ ਕਹਿਣ ਲੱਗੇ ਵੀ ਹੁਣ ਨਹੀਂ ਇੱਥੇ ਰਹਿਣਾ ਉਹ ਰਕਬਾ ਵੇਚਿਆ ਫਿਰ ਜਾ ਕੇ ਲੈ ਲਿਆ ਰਕਬਾ 3 ਮਰਬੇ ਉੱਥੇ ਲਿਆ ਉੱਥੇ ਜਿਹੜੇ ਮਜ਼ਾਰੇ ਬਿਠਾ ਕੇ ਆਏ ਸੀ ਉਹਨਾਂ ਨੇ ਸ਼ੁਫਾ ਕਰ ਦਿੱਤਾ ਮੁਹੰਮਦ ਯਾਰ ਰਿੰਦ ਮੇਰਾ ਦੋਸਤ ਸੀ ਜੱਜ ਲੱਗੇ ਅਸੀਂ ਉਹਦੇ ਕੋਲ ਗੈਰ ਸਵੇਰ ਨੂੰ ਤੀਕ ਸੀ ਮੈਂ ਕਿਹਾ ਰਿੰਦ ਸਾਹਿਬ ਕੀ ਕਰਨਾ ਕਹਿੰਦਾ ਯਾਰ ਜ਼ਿਆ ਮੈਂ ਕੀ ਕਰਨਾ ਮੈਂ ਤਾਂ ਤੇਰੇ ਹੱਕ 'ਚ ਫੈਸਲਾ ਦੇਣਾ ਮੈਂ ਫਿਰ ਉਸ ਤੋਂ ਬਾਅਦ ਕੀ ਹੋਏਗਾ ਕਹਿੰਦਾ ਉਸ ਤੋਂ ਬਾਅਦ ਇਹ ਹੋਏਗਾ ਇਹਨਾਂ ਦਾ ਹੱਕ ਜ਼ਿਆਦਾ ਬਣਦਾ ਇਹਨਾਂ ਨੇ ਜਦੋਂ ਅਪੀਲ ਕਰਨੀ ਹੈ ਤੇਰੀ ਜ਼ਮੀਨ ਟੁੱਟ ਜਾਣੀ ਹੈ ਮੈਂ ਕਿਹੜੀ ਗੱਲੋਂ ਧੱਕੇ ਖਾਵਾਂ ਉਹ ਫਿਰ ਸ਼ੁਫਾ ਉਹਨਾਂ ਦੇ ਹੱਕ 'ਚ ਕਰਾਇਆ ਉਹ ਪੈਸੇ ਵਾਪਸ ਲੈ ਕੇ ਫਿਰ ਮੈਂ ਪੱਠਾ ਚਲਾਇਆ ਐਸੇ ਮੰਗਣਾ 'ਚ ਉੱਥੇ ਮੇਰੀ ਬਰਾਦਰੀ ਬੈਠੀ ਹੈ 25-27 ਸਾਲ ਪੱਠਾ ਚਲਾਇਆ ਬੜਾ ਜ਼ਬਰਦਸਤ ਚਲਾਇਆ 25-27 ਸਾਲ ਮੈਂ ਮੰਗਣਾ ਦੇ ਵਿੱਚ ਪੁਲਿਸ ਨਹੀਂ ਵੜਨ ਦਿੱਤੀ ਜਿਹੜੇ ਫੈਸਲੇ ਹੁੰਦੇ ਸੀ ਮੇਰੇ ਪੱਠੇ ਤੇ ਹੁੰਦੇ ਸੀ ਜਿਹੜਾ ਸੱਚ ਉਠਾਣੇ ਕਰਦਾ ਆਉਂਦਾ ਸੀ ਪਹਿਲਾਂ ਆ ਕੇ ਸਲੂਟ ਮੈਨੂੰ ਮਾਰਦਾ ਸੀ ਪੱਠੇ ਤੇ ਅਲਹਮਦੁਲਿਲਾ
बड़ी ज़बरदस्त ज़िंदगी गुजारी है। बच्चे हैं, 2 बच्चे वकील हैं, 3 बेटे मेरे बाहर हैं, एक दुबई है, एक ओमान है, दूसरा भी दुबई है। साडी अल्लाह ने बड़ी सोहनी गुजार दी, बड़ी ज़बरदस्त गुजरी है। उन्हां दिनां 'ਚ सवारी का सिस्टम ये हुंदा सी कि असीं रईसी टांगा रखे असीं अपने जान जान वास्ते। 60 59 ਦੇ ਵਿੱਚ ਟਾਂਗਾ ਅੱਬਾ ਜੀ ਨੇ ਬਣਾ ਲਿਆ ਸੀ, ਉਹਦੇ ਤੇ ਜਾਂਦੇ ਆਂਦੇ ਸੀ। ਇਹ ਉਦੋਂ ਸੜਕਾਂ ਵੀ ਕੱਚੀਆਂ ਹੀ ਸੀ, ਕੱਚੀਆਂ, ਸਾਰਾ ਕੱਚਾ ਰਸਤਾ ਸੀ। ਕੱਚਾ ਹੀ ਰਾਹ ਸੀ ਸਾਰਾ ਪਾਸੇ। ਇਹ ਰਸਤੇ ਕਦੇ ਜਾਣਾ ਨਾ ਸੀ ਉੱਥੇ ਕੋੜ ਨੂੰ, ਹਾਂਜੀ ਹਾਂਜੀ। ਇਹ ਰਸਤੇ ਦੇ ਵਿੱਚ ਇੰਨਾ ਨਾ ਰੇਤਾ ਹੁੰਦਾ ਸੀ। ਕੋੜੇ ਨੇ ਚੱਲਣਾ 2 ਕਿੱਲੇ ਚੱਲ ਕੇ ਰੁਕਣਾ, ਰੁਕ ਕੇ ਸਾਹ ਲੈ ਕੇ ਫਿਰ ਚੱਲਣਾ, ਇਹ ਹਾਲ ਹੁੰਦਾ ਸੀ। ਟਾਈਮ ਦੀ ਗੱਲ ਆ ਜੀ। ਦੇਖੋ ਟਾਈਮ ਦੀ ਗੱਲ ਹੈ। ਅੱਜ ਉਹੀ ਸਾਰਾ ਕੁਝ ਇੱਥੇ ਜੰਗਲ 'ਚ ਮੰਗਲ ਬਣਿਆ ਪਿਆ। ਆ ਜਦੋਂ ਮੈਂ ਜਗ੍ਹਾ ਲਈ ਇੱਥੇ ਹਮੇਸ਼ਾ ਚੌਕ 'ਚ ਨਾਮੋ ਨਿਸ਼ਾਨ ਨਸੋ ਮੈਂ ਹੀ ਆ ਕੇ ਇੱਥੇ ਬੁਨਿਆਦ ਰੱਖੀ ਸੀ। ਹਾਂ ਹਾਂਜੀ ਹਾਂਜੀ ਕੋਈ ਕੁਛ ਨਹੀਂ ਸੀ ਇੱਥੇ। ਹਾਂਜੀ। ਇਹ ਹਜੇ ਵੀ ਨਾਂ ਉਹ ਪੁਰਾਣੇ ਹੀ ਚੱਲਦੇ ਜੀ, ਉਹਨਾਂ ਦੇ ਕੋਟ ਸਤੀ ਤੇ ਕੋਟ ਉਹੀ ਬਿਲਕੁਲ। ਹਾਂਜੀ ਹਾਂਜੀ, ਹਜੇ ਪੁਰਾਣੇ ਨਾਂ ਹੀ ਚੱਲ ਰਹੇ ਜੀ ਉਹਨਾਂ ਬਾਦੀਆਂ ਪਿੰਡਾਂ ਦੇ। ਹਾਂਜੀ। ਜਦੋਂ ਅਸੀਂ ਇੱਥੇ ਬੈਠੇ ਆ ਰਕਬੇ, ਇੱਥੇ ਜੰਗਲ ਬਣਿਆ ਸੀ, ਇੱਥੇ ਢੋੜ ਉੱਡਦੀ ਸੀ। ਤੇ ਅੱਲਾਹ ਤਾਲਾ ਨੇ ਜ਼ਿੰਦਗੀ ਮੇਰੀ ਅਲਹਮਦੁਲਿਲਾ ਪ੍ਰਿੰਸਾਂ ਦੀ ਤਰ੍ਹਾਂ ਗੁਜ਼ਾਰੀ ਹੈ। ਇਹ ਉਹਦਾ ਕਰਮ ਹੈ। ਸਾਵਲ ਧਾਰ ਹੁੱਕਾ ਸੋਹਣਾ ਜਿਹਾ ਕਰਕੇ ਬਾਬਾ ਪੀਂਦਾ ਹੁੱਕਾ। ਨਹੀਂ ਚੱਲਦਾ ਨਹੀਂ ਹੈ, ਮੱਠਾ ਚੱਲਦਾ ਹੈ, ਪੂਰਾ ਨਹੀਂ ਚੱਲਦਾ। ਦਿਖਾ ਦੇ ਕਿੱਦਾਂ ਦਾ ਲੱਗਦਾ। ਲੈ ਚੈੱਕ ਕਰਾ ਤਾ ਬਈ। ਚੈੱਕ ਕਰਾ ਤੇ ਉੱਥੋਂ ਅੱਗ ਬਾਲਿਆ, ਇਹ ਅੱਗ ਦਾ। ਠੀਕ ਹੈ ਯਾਰ। ਅੱਛਾ ਚਲੋ ਬਾੜ ਲਾ ਫਿਰ ਉਹ ਤਾਜ਼ਾ ਦਾ ਧਰਨਾ। ਹਾਂ ਉਹਨਾਂ ਚਿਰ ਅੱਗ ਬਾਲ। ਨਾ ਸਿਰ ਕਰ ਕੇ ਟਾਈਮ ਹੁੰਦਾ। ਅੱਛਾ ਤੁਸੀਂ ਅਮਰੀਕਾ 'ਚ ਹੁੰਦੇ ਹੋ ਜੀ? ਹਾਂਜੀ ਕੈਨੇਡਾ ਜਾਂ ਅਮਰੀਕਾ? ਅਮਰੀਕਾ। ਅਮਰੀਕਾ। ਆ ਮੁੰਡਾ ਵੀ ਅਮਰੀਕਾ 'ਚ। ਅਸੀਂ ਜੀ ਆਪਣੇ ਪ੍ਰਾਹੁਣਿਆਂ ਨੂੰ ਦਿਖਾ ਰਹੇ ਆ ਨਵਾਂ ਟੋਕਾ ਲਾਇਆ। ਇਹ ਟੋਕਾ ਤੇ ਸਾਡੇ ਇੱਥੇ ਬੜਾ ਮਸ਼ਹੂਰ ਆ, ਤੇ ਸਾਡੇ ਇੱਥੇ ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਨਾ, ਫਿਰ ਬੰਦਿਆਂ ਨੇ ਦਿਖਾਏ ਆ। ਚੜ੍ਹਦੇ ਪੰਜਾਬ ਦੇ ਵਿੱਚ ਟੋਕੇ ਲੱਗੇ ਆ, ਸਾਡੇ ਪਾਕਿਸਤਾਨ ਦੇ ਵਿੱਚ ਵੀ ਕਿਤੇ ਕਿਤੇ ਹੈ ਵੀ ਉਹ ਵਿੱਚ ਹੱਥ ਨਹੀਂ ਆਂਦਾ, ਉਹ ਐਸਾ ਕੁਛ ਹਾਂ। ਬੜੇ ਧੀ ਪੁੱਤ ਨਾ ਸਾਡੇ ਇੱਥੇ ਪੰਜਾਬ ਦੇ, ਕਿਸੇ ਦੀਆਂ ਉਂਗਲਾਂ ਚਲੀਆਂ ਗਈਆਂ, ਕਿਸੇ ਦਾ ਹੱਥ, ਕਿਸੇ ਦੀ ਨਹੀਂ ਬਾਹ ਚਲੀ ਗਈ ਜੀ ਜੀ ਜੀ। ਵਿੱਚ ਪੱਠੇ ਕੁੱਤਰਦੇ ਨਾ, ਇੱਥੇ ਹੱਥ ਆ ਜਾਂਦਾ ਤੇ ਉਹ ਹੁਣ ਤਾਂ ਬਿਜਲੀ। ਅੱਗੇ ਤਾਂ ਚਲੋ ਗੇਅਰ ਹੁੰਦਾ ਸੀ, ਢੱਗੇ ਨੂੰ ਹਾਕ ਮਾਰ ਲਈ ਵੀ ਖਲੋ ਜਾ, ਢੱਗਾ ਖਲੋ ਜਾਂਦਾ ਤਾਂ ਮੋਟਰ ਜ਼ੋਰ ਨਾਲ ਖਿੱਚ ਕੇ ਲੈ ਜਾਂਦੀ। ਬੜੇ ਬਹੁਤ ਲੋਕ ਮੌਜੂਦ। ਅੱਛਾ। ਮਾਰਾਂਗੇ ਪੂਰਾ ਬਸ ਔਰ ਬਸ ਇਹ ਸਾਰੀ ਹਾਂ ਇਹ ਗੱਲ ਮੈਨੂੰ ਕੱਲ ਦੱਸੀ ਕਿਸੇ ਨੇ, ਪੁੱਠੀਆਂ ਚੱਲ ਪਈਆਂ। ਵੀ ਪੁੱਠੀ ਚੱਲ ਪੈਂਦੀ ਹੈ। ਉਹ ਠੀਕ। ਪਾਕਿਸਤਾਨ 'ਚ ਵੀ ਕਹਿੰਦੇ ਆ ਗਿਆ, ਪਰ ਉਹ ਸਾਨੂੰ ਆ ਦੁਕਾਨਾਂ ਦੇਖਿਆ ਨਹੀਂ ਜੀ। ਅਸੀਂ ਦੇਖਿਆ ਨਹੀਂ। ਸਾਡੇ ਕੋਲ ਤਾਂ ਹੁਣੇ ਘੱਟੋ ਘੱਟ 30-22 ਸਾਲ ਤੋਂ। ਅੱਛਾ ਹਾਂ ਇਹ ਉਹ ਕਹਿੰਦੇ ਜੀ ਇੱਥੋਂ ਮੁੜਿਆ ਉਹ ਇਹਨੂੰ ਬਾਈ ਸਾਲ ਘੁੰਮਿਆ। ਵਾਲੀ ਚੀਜ਼ ਤਾਂ ਆ ਨਾਲ ਉਹਨੇ ਪੁੱਠਾ ਘੁਮਾ ਦੇਣਾ। ਹਾਂ ਉਸੇ ਟਾਈਮ ਉਹਨੇ ਪੁੱਠਾ ਪੁੱਠਾ ਘੁੰਮਣਾ। ਘੁਮਾ ਦੇਣਾ। ਪੱਟਣਾ ਦਾ ਹਾਂਜੀ, ਹਾਂਜੀ। ਇਹਨਾਂ ਨੇ ਕਨੈਕਟ ਕੀਤਾ ਹੋਇਆ, ਹਾਂਜੀ ਉਹ ਇਹ ਗਰਾਰੀਆਂ ਨੂੰ ਪੁੱਠਾ ਘੁਮਾ ਦਿੰਦਾ। ਹਾਂ ਵੀ ਜਹਾਜ਼ ਗਾਹਾਂ ਗਿਆ ਵੀ ਹਾਂਜੀ ਹਾਂਜੀ। ਖੁਸ਼ੀ ਹੋ ਸਕਦਾ, ਬਚਾ ਬਾਤ ਹੈ ਹੁੰਦਾ। ਜੀ। ਹਾਂ ਜਦੋਂ ਤੁਸੀਂ ਜ਼ੋਰ ਲਾਉਣਾ, ਹੱਥ ਅੱਗੇ ਜਾਂਦਾ ਜ਼ੋਰ ਲਾਉਂਗੇ, ਹਾਂਜੀ, ਹਾਂਜੀ। ਉਹ ਆਪੇ ਤੁਹਾਡਾ ਹੱਥ ਲੀਵਰ ਤੇ ਜਾ ਵੜਦਾ। ਹਾਂ ਅੱਛਾ ਕੁਦਰਤੀ ਬੜੀ ਗੱਲ ਹੈ ਜੀ। ਵਾਹ ਬਈ ਵਾਹ। ਕਿਉਂਕਿ ਸਾਡੇ ਕੋਲ ਤਾਂ ਡੇਲੀ ਟਰਾਲੀ ਗੰਨੇ ਦੀ ਸਾਡੇ ਨਹੀਂ ਅਜੇ ਆਏ ਜੀ, ਉਹ ਨਹੀਂ ਸਾਡੇ ਵੇਖਿਆ ਵੀ ਨਹੀਂ ਅਜੇ। ਇਹ ਦਿਖਾਣਾ ਜੀ ਮੈਂ ਤੁਹਾਨੂੰ, ਆ ਸਾਡਾ ਖੀਰਾ ਟੁੱਟ ਰਿਹਾ, ਖੀਰਾ ਤੇ ਟਮਾਟਰ ਵੀ ਸਾਡੇ ਸਮਝੋ ਲੱਗਣ ਲੱਗ ਗਏ। ਆ ਖੋਤੀ ਲਈ ਮੈਂ ਨਵੀਂ। ਅੱਛਾ ਹਾਂਜੀ, ਆ ਆਪਣਾ ਰਾਣਾ ਸਾਹਿਬ ਜੀ ਕੋ ਹਾਂ ਨਹੀਂ ਰਾਣਾ ਸਾਹਿਬ ਨੇ ਤਾਂ ਖੋਤਾ ਦਿਆ ਸੀ। ਖੋਤਾ। ਅੱਛਾ ਅੱਛਾ। ਹਾਂ ਉਹ ਦੇਤਾ ਗਾਂ। ਅੱਛਾ, ਗਾਂ ਦੇਤਾ। ਹਾਂਜੀ ਉਹ ਦੇ ਕੇ ਫਿਰ ਖੋਤੀ ਲਈ। ਉਹ ਠੀਕ ਠੀਕ। ਤੇ ਆ ਉਹ ਹੈ ਨਾ ਉੱਤੇ ਵਾਣਾ, ਉਹ ਉੱਤੇ ਵਾਣਾ ਧਰ ਕੇ ਨਾ, ਪੱਠੇ ਧਰ ਕੇ ਇਹਨੂੰ ਉੱਥੋਂ ਤੋੜ ਦਈਦਾ, ਇਹ ਆਪੇ ਤੁਰ ਆਪੇ ਆ ਜਾਂਦੀ। ਹਾਂ। ਆਪੇ ਪੱਠੇ ਲੈ ਆਉਂਦੀ ਜੀ। ਹਾਂ ਉਹਨੇ ਜੋ ਬਹੁਤ ਵਧੀਆ। ਉਹ ਸਿਆਣੇ ਕਹਿੰਦੇ ਵੀ ਖੋਤੀ ਆ ਜਾਂਦੀ, ਵੀ ਖੋਤਾ ਨਹੀਂ ਮੁੜ ਕੇ ਆਉਂਦਾ, ਵੀ ਅਸੀਂ ਤਾਂ ਫਿਰ ਖੋਤਾ ਦੇ ਕੇ ਖੋਤੀ ਲੈ ਲਈ। ਦੱਸੇ। ਖੋਤਾ ਕਾਹਦਾ ਦਿੱਤਾ ਇਹ ਤਾਂ ਫਿਰ ਉਹ ਖੋਤਾ ਤਾਂ ਵਿਕਿਆ ਹੀ ਨਹੀਂ ਸੀ, ਫਿਰ ਪੱਲਿਓਂ ਲਈ ਖੋਤਾ ਵਿਕਿਆ ਨਹੀਂ। ਖੋਤਾ ਇਹ ਵਾਲਾ ਉਹ ਬੁਲਾ ਕੇ ਵੇਖਿਆ ਜੋ ਰਾਣੇ ਨਾਲ ਸੌਦਾ ਕਰਨ ਦੀ ਸੀ। ਹਾਂ ਉਹ ਸੌਦਾ ਹੋ ਗਿਆ, ਸੌਦਾ ਕਾਮਯਾਬ ਹੋ ਗਿਆ। ਮੁਰਗੀਆਂ ਮੇਰੀਆਂ ਕੁੱਤਾ ਖਾ ਗਿਆ ਅਗਲੇ ਦਿਨ। ਕੁੱਤਾ ਕਾਹਦਾ ਖਾ ਗਿਆ? ਕੁੱਤਾ ਤੇ ਗਿੱਦੜ ਨੇ ਰਲ ਕੇ ਖਾਦੀਆਂ, ਦੁੱਖ ਇਸ ਗੱਲ ਦਾ। ਤੇ ਉਹ ਕੁੱਤਾ ਹੀ ਮੈਂ ਕਿਹਾ ਛੱਡਿਆ ਹੈ ਕਿਤੇ। ਇਹ ਟਮਾਟਰ ਆ ਜੀ। ਟਮਾਟਰ ਆ। ਹਾਂਜੀ ਇਹ ਟਮਾਟਰ ਆ। ਹੁਣ ਲੱਗ ਰਹੇ ਗਰਮੀ ਵਾਲੀ ਇੱਕ ਸੀਜ਼ਨ ਹੋਰ ਲਾਂਗੇ ਉੱਤੇ ਮਟਾਂ ਹੋਰ ਲੱਗ ਨਹੀਂ ਜੀ, ਇਹਨਾਂ ਨੇ ਚੱਲਣਾ ਹੁਣ 6 ਮਹੀਨੇ।
ਉਹਰੇ ਵੇਲ ਆ ਇਹਨੇ ਉੱਤੇ ਚੜਨਾ, ਉੱਤੇ ਤੋੜ ਤੱਕ ਉੱਤੋਂ ਤੁਰ ਕੇ ਉੱਤੋਂ ਮੁੜ ਕੇ ਆਂਦੀ ਆ ਤੇ ਭਰ ਜਾਂਦਾ ਟਮਾਟਰ। ਇਹ ਲੰਬਾ ਚੱਲਦਾ ਨਾ। ਹਾਂਜੀ ਇਹਦੇ ਮੁੜ ਕੇ ਟਾਹਣੀਆਂ ਦੇ ਨਾਲ ਹੀ ਬੰਨੇ ਨਾ ਹਾਂਜੀ ਆ ਨਾਲ ਰੱਸੀ ਬੰਨੀ ਆ ਇਹਨੇ ਰੱਸੀ ਦੇ ਨਾਲ ਉੱਤੇ ਚੱਲ ਜਾਣਾ। ਆ ਪਤਾ ਲੱਗਿਆ ਆਪਾਂ ਜਦ ਕੱਲ ਉਧਰ ਨੂੰ ਗਏ ਸੀ, ਬਾਂਸ ਬਹੁਤ ਬੀਜਿਆ ਹੋਇਆ ਸੀ ਨਾ। ਹਾਂਜੀ ਸਰਵਾ ਸਾਹਿਬ ਦੇ ਕੰਮ ਆਉਂਦਾ, ਮੈਂ ਪੁੱਛਿਆ ਸੀਗਾ। ਹਾਂ ਇਹ ਬਾਂਸ ਸਾਡੇ ਬਹੁਤ ਕੰਮ ਆਂਦਾ। ਸਾਡੇ ਤਾਂ ਇੱਥੇ ਖੇਤੀ ਆ ਬਾਂਸ ਦੀ, ਜਿਹੜਾ ਸਾਲ ਜਦੋਂ ਨਨਕਾਣਾ ਸਾਹਿਬ ਬਣੀ ਗਿਆ ਰਸਤੇ ਬਹੁਤ ਜ਼ਿਆਦਾ। ਇਹ ਨਾ ਇਹਦੇ ਚ ਸਾਡੇ ਤਾਂ ਇੱਥੇ ਬਾਂਸ ਦੀ ਖੇਤੀ ਆ ਬਹੁਤ। ਤੂੰ ਦੇਖਿਆ ਉਧਰ ਕੋਟ ਮੋਮਨ ਨਾਲ ਬਾਂਸ ਹੀ ਬਾਂਸ ਲੱਗਾ, ਉਹ ਸਾਰਾ ਸਾਡੇ ਇੱਧਰ ਲਿਆ ਕੇ ਸਬਜ਼ੀਆਂ ਵਾਲੇ ਲਾਉਂਦੇ। ਜਿਹੜਾ ਸਰਗੋਧੇ ਵਾਲੀ ਸਾਈਡ ਦੀ ਗੱਲ ਕਰਦੇ ਹਾਂ, ਇਹ ਪਿਛਲੇ ਸਾਲ ਵੜਦੇ ਆ ਫਿਰ ਉੱਥੋਂ ਤੁਸੀਂ ਲੈ ਕੇ ਆਏ ਸੀ ਸਾਰਾ ਸਮਾਨ? ਸਾਰਾ ਉੱਥੋਂ। ਅੱਛਾ ਹੁਣ ਇਹ ਪਿੱਛੇ ਆਪਣਾ ਕੀ ਲੱਗਾ ਵੇ ਟਮਾਟਰ ਨੇ? ਇਹ ਥੋੜਾ ਜਿਹਾ ਅਰਲੀ ਆ ਜਾਣਗੇ ਨਾ, ਮਤਲਬ ਜਿਵੇਂ ਗਰਮੀਆਂ ਚ ਆਉਂਦੇ ਨੇ, ਮੰਨ ਕੇ ਚਲੋ 5ਵੇਂ-6ਵੇਂ ਮਹੀਨੇ ਟਮਾਟਰ ਲੱਗੇ ਹੋਏ। ਹਾਂ ਲੱਗੇ ਨੇ, ਛੋਟੇ ਲੱਗੇ ਨੇ ਟਮਾਟਰ ਲੱਗੇ ਹੋਏ। ਟਮਾਟਰ ਦਿਖਾ ਦੇ ਛੋਟੇ ਛੋਟੇ ਤੇ ਫੁੱਲ ਚੱਕੀ ਖੜੇ ਨੇ ਹੁਣ। ਆ ਫੁੱਲ ਆ ਗਿਆ ਨਾ, ਆ ਲੱਗਿਆ ਹੈ, ਇਹ ਦੇਖੋ ਦਾ। ਕਾਹਨੂੰ ਅੰਦਰ ਜਾਓ ਤਾਂ ਵੱਡੇ ਵੱਡੇ, ਤਾਂ ਆਪਾਂ ਬਾਹਰਲੇ ਪਾਸੇ ਫਿਰ ਰਹੇ ਆ, ਅੰਦਰ ਏਡੇ ਏਡੇ ਟਮਾਟਰ ਲੱਗੇ ਆ। ਇਹ ਹੁਣ ਚੱਲਣਗੇ ਜੀ ਆ ਗਰਮੀ ਚੱਲਣਾ ਚਲਾਣਾ ਕੀ ਆ ਜੀ, ਉਹ ਰੇਟ ਹੀ ਨਹੀਂ ਲੱਭਿਆ। ਨਹੀਂ ਬਣਦਾ ਪਿਆ। ਗੋਭੀ ਅਸੀਂ ਡੰਗਰਾਂ ਨੂੰ ਪਾਈ ਆ, ਜਿਹੜੇ ਸਾਡੀ ਤਾਂ ਘਰ ਵੇਗੀ ਸੀ ਟਾਈਮ ਨਾਲ, ਜਿਹੜੀ ਪਛੇਤੀ ਸੀ ਸਾਡੀ ਸੀਗੀ 65 ਦਿਨਾਂ ਵਾਲੀ, ਜਿਹੜੀ 85 ਦਿਨਾਂ ਵਾਲੀ ਆ, ਜਿਹੜੀ ਬਾਅਦ ਚ ਹੁਣ ਅੱਜ ਕੱਲ ਆ ਸਾਰੀ ਉਹਨਾਂ ਨੇ ਨਾ ਇਦਾਂ ਹੀ ਡੰਗਰਾਂ ਨੂੰ ਪਾਤੀ, ਕਈਆਂ ਨੇ ਵਾਹਤੀ। ਗਾਜਰਾਂ ਵੀ ਇਦਾਂ ਹੀ ਲੋਕਾਂ ਨੇ ਡੰਗਰਾਂ ਨੂੰ। ਰੇਟ ਹੀ ਨਹੀਂ ਰਿਹਾ ਜੀ, ਫਿਰ ਵਾਣੀ ਸੀ। ਹਾਂ ਇਹ ਤਾਂ ਡੰਗਰਾਂ ਵਾਸਤੇ ਬੀਜੀਆਂ ਤਾਂ ਨਹੀਂ ਸੀ ਖਰਚਾ ਪਰ ਕਰੇ। ਇਉਂ ਤੂੜੀ ਤੇ ਹੋਰ ਦਾਣਾ ਵੱਧ ਜਾਂਦਾ ਜਾਂ ਕੋਈ ਡੰਗਰਾਂ ਨੂੰ ਇਹ ਪਾਉਂਦੇ ਆ। ਹਾਂ ਗਾਜਰਾਂ ਮਹਿੰਗੇ ਘੋੜੇ ਨੂੰ ਗਾਜਰਾਂ ਬਹੁਤ ਚੰਗੀਆਂ। ਘੋੜੇ ਨੂੰ, ਬਲਦਾਂ ਨੂੰ, ਗਾਈਆਂ ਨੂੰ। ਹਾਂ ਇਹਦਾ ਰੇਟ ਵਧਿਆ ਬਸ ਚੱਲ ਰਿਹਾ ਹਜੇ, ਬਸ ਇਹ ਤਾਂ। ਹਾਂ ਇਹ ਖੀਰਾ ਤੋਂ ਤਾਜ਼ਾ ਤੋੜ ਕੇ ਖਵਾਉਂਦੇ ਇਹ ਤਾਂ। ਤੇ ਹੁਣ ਹੀ ਲਿਆਏ ਤੋੜ ਕੇ, ਉਹ ਤਾਜ਼ੇ ਤੋੜ ਹਾਂ ਵੀ ਤਾਜ਼ੇ ਕਿਹੜਾ ਕਿ 8 ਦਿਨ ਹੋ ਗਏ। ਹੁਣੇ ਹੀ ਤੋੜੇ ਤਾਂ ਲੱਗੇ ਉਹ ਦਿਖਾਉਂਦੇ ਆ ਅੱਜ। ਹਾਂ ਲੱਗੇ ਦੇਖਣੇ ਤੋਂ ਆ। ਇਹਦਾ ਰੇਟ ਤੇ ਵਧਿਆ ਪਹਿਲੇ ਨਾਲੋਂ, ਜਿਹੜੀ ਜੋ ਪਿਛਲੇ ਵੀ ਆਇਆ ਸੀ ਉਦੋਂ ਘਟਿਆ। ਆ ਮੋਟਰ ਲਾਈ ਆ ਸੀ, ਪਲੇਟਾਂ ਚੱਲਦੀਆਂ। ਹਾਂਜੀ ਇਹ ਬੜੀ ਮੌਜ ਆ ਯਾਰ, ਇਹ ਤਾਂ ਬਚ ਗਏ ਸੀ। ਤੇ ਜੇ ਇਹ ਵੀ ਪਾਣੀ ਮੁੱਲ ਦੇ ਲਾਏ ਹੁੰਦੇ ਤੇ ਹੁਣ ਤਾਂ। ਇਹ ਕਿੰਨੇ ਲੱਗਾ ਜੁਗਾੜ? ਇਹ ਲੱਗ ਗਿਆ 15 ਲੱਖ ਰੁਪਈਆ। ਸਸਤੇ ਦੀ ਕੰਮ ਆਣੀ 15 ਸਸਤਾ ਹੁੰਦਾ ਇਹਦੇ ਭਾਅ ਦੇ 15 ਲੱਖ ਰੁਪਈਆ। ਤੁਸੀਂ ਜੋ ਬਿੱਲ ਦਿਓ, ਜਿਵੇਂ ਉਹ ਕਾਰ ਵਾਲੀ 3-3 4-4 ਲੱਖ ਦਿੰਦੇ ਆ, ਹਾਂ ਉਹਨਾਂ ਦਾ ਤੇ 5 ਮਹੀਨੇ ਚ ਮਾਰ ਪੂਰੀ ਹੋ ਜਾਂਦੀ। ਹਾਂਜੀ ਉਹ ਮੇਰਾ ਵੱਡਾ ਭਾਈ ਹੈ ਜੀ, 400 ਰੁਪਏ। ਉਹ ਦੇਖਿਓ ਆਪ ਜੀ। ਅੱਛਾ ਇੱਕ ਹੋਰ ਮਜ਼ੇਦਾਰੀ ਦੀ ਗੱਲ ਜੇ, ਅੰਦਰ ਜਾਣਾ। ਆ ਜਾ ਆ ਜਾ ਆ ਜਾਓ। ਸ਼ਮਸ਼ੇਰ ਸਿੰਘ ਸਾਹਿਬ ਆ ਜਾਓ। ਇੱਕ ਮਿੰਟ, ਇੱਥੇ ਉਹਨਾਂ ਨੂੰ ਆਣ ਦੇਣਾ। ਇੰਜ ਤੇ ਆ ਆਪਣਾ ਇਹ ਬਚਾਉਣ ਨੂੰ, ਵਾਇਰਸ ਬਚਾਉਣ ਨੂੰ। ਹਾਂ ਇੱਕ ਤਾਂ ਨਾ ਮੋਮੀ ਲਿਫਾਫਾ। ਹਾਂਜੀ ਹਾਂਜੀ, ਅਨੇ ਆ ਦੂਜਾ ਇਹ ਟਿਸ਼ੂ ਆ। ਹਾਂ ਇਹ ਕੱਪੜੇ ਦਾ ਬਣਿਆ। ਉਹ ਜਿਹੜਾ ਮੋਮੀ ਲਿਫਾਫਾ ਉਹ ਸੀਗੀ ਠੰਡ ਤੋਂ ਬਚਾਉਣ ਨੂੰ, ਇਹ ਬਿਮਾਰੀਆਂ ਤੋਂ। ਬਿਮਾਰੀਆਂ ਤਰੇ ਜਿਹੜੀ ਹੁਣ ਅੱਜ ਕੱਲ੍ਹ। ਵਾਹ ਬਈ ਵਾਹ। ਖਾਓ ਤੋੜ ਕੇ। ਆ ਅੰਦਰ ਆ ਜਾਓ ਜੀ, ਤੁਸੀਂ ਅੰਦਰ ਜਾਓ, ਅੰਦਰ ਆ ਜਾਓ। ਤੁਸੀਂ ਅੰਦਰ ਜਾਓ, ਧਿਆਨ ਨਾਲ ਮੈਂ ਫੜਿਆ ਤੁਹਾਨੂੰ ਫੋਟੋ ਦੇਖ ਕੇ। ਇਹ 1 ਕਿਲੋ ਲੱਭੀ ਨਾ, ਆ ਇੱਕ ਲਾਮ ਕਿੱਲੇ ਦੀ ਹੈ। ਆਓ ਤੋੜ ਕੇ। ਇਹ ਛੋਟੇ ਅੱਗੇ ਹੈ, ਆ ਵੱਡੇ ਲੱਗੇ। ਇਹ ਦੇਖੋ, ਇਹ ਵੱਡੇ। ਨਿੱਕੇ ਚ ਕਹਿੰਦੇ ਬੀਜ ਨਹੀਂ ਹੁੰਦਾ। ਸਹੀ ਗੱਲ ਆ, ਤੂੰ ਵੱਡੇ ਚ ਵੀ ਨਹੀਂ ਆ। ਠੀਕ ਆ, ਆਓ ਇਹਦੇ ਤੇ ਖੀਰੇ ਚ ਵੱਡੇ ਚ ਵੀ ਹੁੰਦਾ। ਤੁਰਿਆ ਚੱਲ। ਉਹ ਦੂਜੇ ਵੱਡੇ ਹੁੰਦੇ, ਲੰਬੇ ਵਾਲੇ ਜਿਹਦੇ ਜ਼ਿਆਦਾ ਹੁੰਦੇ ਆ। ਹਾਂ ਲੰਬੇ ਖੀਰੇ। ਅਸੀਂ ਸੋਚਿਆ ਨਹੀਂ ਸੀ ਅੰਜਨ ਭਾਈ ਦੇ ਹੁਣ ਖੇਤਾਂ ਜਾਵਾਂਗੇ। ਹਾਂ ਨਹੀਂ ਤੁਹਾਡੇ ਆਪਣੇ ਖੇਤ ਉਹਨਾਂ ਮੈਂ ਗਾਹਾਂ ਨੂੰ ਆਇਆ ਤੁਹਾਨੂੰ ਇੱਕ ਗੱਲ ਦੱਸਾਂ। ਹਾਂਜੀ ਹਾਂਜੀ, ਆ ਆਮਾ ਲਾਮਾ ਤੇ ਨਾ ਇਹ ਕਰੇਲਾ ਲੱਗਾ, ਖੀਰਾ ਇੱਥੋਂ ਸਿੱਧਾ ਜਾਊਗਾ ਐ ਨੂੰ, ਤੇ ਆਮਾ ਲਾਮਾ ਤੋਂ ਉੱਤੇ ਉਹ ਐ ਕਰੇਲਾ।
ਕਰੇਲੇ ਦੀ ਵੱਲ ਲੰਬੀ ਹੋ ਜਾਂਦੀ। ਅਸੀਂ ਉੱਥੇ ਲਾਉਂਦੇ ਆ ਜਿੱਦਾਂ ਮਈ ਦੇ ਮਹੀਨੇ ਸ਼ੁਰੂ ਕਰੀਦਾ, ਕਿਉਂਕਿ ਸਾਡਾ ਠੰਡ ਵਾਲਾ ਵੈਦਰ ਜ਼ਿਆਦਾ ਬਰਫ਼ ਵਾਲਾ। ਤਾਂ ਮਈ 'ਚ ਅਪ੍ਰੈਲ 'ਚ ਘਰ ਦੇ ਵੀ ਕਰ ਦਿੰਦੇ ਆ, ਤਾਂ ਮਈ 'ਚ ਥੋੜੇ ਉਗਣੇ ਸ਼ੁਰੂ ਹੋ ਜਾਂਦੇ। ਚਲੋ ਇਹ ਤੋੜ ਲਈ ਇੱਕ ਹੋਰ। ਸਾਡੇ ਕੋਲ ਜੀ ਜਿੱਦਾਂ ਅੱਗੇ ਸਰਦਾਰ ਸਾਹਿਬ ਆਏ ਸੀ, ਸਾਡਾ ਉਹ ਪੋਤੀ ਬੈਠਾ ਤੇ ਸਾਡੇ ਕੋਲ ਹੋਰ ਪ੍ਰਾਹੁਣੇ ਆ ਗਏ। ਅਸੀਂ ਕਿਹਾ ਫਿਰ ਮੜ ਜੀ ਵਿੱਚ ਗੱਲ ਕਰਾ ਕੇ ਨਾ ਤੇ ਫਿਰ ਅਸੀਂ ਰੋਟੀ ਛਕਣ ਲੱਗੇ ਸੀਗੇ ਤੇ ਉਹ ਮੜ ਜੀ ਗੱਲ ਕਰਾ ਦਈਏ। ਹਾਂਜੀ ਹੈਗਾ ਜੀ। ਹਾਂਜੀ ਮੈਂ ਆਸਟ੍ਰੇਲੀਆ ਤੋਂ ਆਇਆ ਜੀ, ਮੈਲਬਨ ਤੋਂ। ਉੱਦਾਂ ਸਾਡਾ ਪਿੰਡ ਹੈਗਾ ਡਿਸਟ੍ਰਿਕਟ ਕਪੂਰਥਲਾ ਡਿਸਟ੍ਰਿਕਟ ਆ, ਪਿੰਡ ਹੰਬੋਵਾਲ। ਹਾਂਜੀ ਬਿਆਸ ਦਰਿਆ ਦੇ ਬਿਲਕੁਲ ਨਾਲ ਹੀ ਹੈਗਾ। ਠੀਕ ਹੈ ਜੀ। ਹਾਂਜੀ ਤੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਸਿੰਘ ਸਾਹਿਬ, ਮਾਸ਼ਾਅੱਲਾ। ਇਹ ਕੁੜਤੇ ਪਜਾਮੇ ਵਾਲੇ ਮੁਕਤਸਰ ਮੁਕਤਸਰੀ ਕੁੜਤੇ ਪਜਾਮੇ। ਹਾਂ ਮੁਕਤਸਰ ਜ਼ਿਲ੍ਹੇ ਦੇ ਕੁੜਤੇ ਪਜਾਮੇ ਪਾ ਕੇ ਆਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨਿੰਦਰ ਹੈ ਜੀ, ਮਨਿੰਦਰ ਸਿੰਘ। ਮੈਂ ਪਿੰਡ ਸਾਡਾ ਮਾਲਪੁਰ ਆ, ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਹਾਂਜੀ ਤੇ ਆਪਾਂ ਆਸਟ੍ਰੇਲੀਆ ਇਕੱਠੇ ਹੀ ਰਹਿੰਦੇ ਆ। ਅੱਛਾ ਵਾਹ। ਤੇ ਉੱਥੋਂ ਇਕੱਠੇ ਹੀ ਆਏ ਆ। ਭਾਜੀ ਸਾਨੂੰ ਲੈ ਕੇ ਆਏ ਆ, ਇਹਨਾਂ ਦੀ ਦੇਣ ਆ ਸਾਰੀ। ਇਹ ਦੂਜੀ ਵਾਰ ਆਏ ਆ। ਇਹ ਕਹਿੰਦੇ ਸਾਨੂੰ ਲੈ ਕੇ ਜਾਣ ਸੀ ਇੱਥੇ। ਇਹ ਕਹਿੰਦੇ ਤੁਹਾਨੂੰ ਜਿਹੜੀ ਇੱਥੇ ਪਿਆਰ ਮਿਲਦਾ ਤੁਹਾਨੂੰ ਵੀ ਇੱਕ ਵਾਰ ਚੈੱਕ ਕਰਾਣਾ। ਨਹੀਂ ਤੁਸੀਂ ਆਪ ਦੇ ਘਰੇ ਆਏ ਆ ਜੀ। ਹਾਂਜੀ ਇਹਨਾਂ ਨਾਲ ਕਰਾਇਓ ਗੱਲ। ਹਾਂਜੀ ਮੇਰਾ ਨਾਮ ਸਰੋਆ ਸਾਹਿਬ ਕਮਲਪ੍ਰੀਤ ਸਿੰਘ ਆ ਤੇ ਮੈਂ ਮੁਕਤਸਰ ਤੋਂ ਆ, ਖਾਸ ਸ਼ਹਿਰ ਤੋਂ। ਤੇ ਉੱਥੇ ਅਸੀਂ ਆਸਟ੍ਰੇਲੀਆ ਰਹੇ ਨੇ, ਜਿਵੇਂ ਇਹਨਾਂ ਨੇ ਦੱਸਿਆ ਇਕੱਠੇ। ਪਿਛਲੀ ਵਾਰੀ ਮੈਂ ਪਿਛਲੇ ਸਾਲ ਆਇਆ ਸੀਗਾ ਫਰਵਰੀ ਦੇ ਵਿੱਚ, ਤੇ ਤੁਹਾਡੇ ਨਾਲ ਰਾਬਤਾ ਹੋ ਨਹੀਂ ਸਕਿਆ, ਕੋਈ ਟਾਈਮ ਹੀ ਉਨਾ ਸੀਗਾ। ਤੇ ਮੈਂ ਕਿਹਾ ਵੀ ਐਤਕੀ ਵੀ ਬੰਦੇ ਆ ਸਾਡੇ, ਤੇ ਵਿਕਾਸ ਭਾਜੀ ਨੂੰ ਵੀ ਮੈਂ ਬੇਨਤੀ ਕੀਤੀ ਸੀ ਕਿ ਵੀ ਐਤਕੀ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਣਾ। ਤੇ ਅਸੀਂ ਹੁਣ ਇੱਥੇ ਬੈਠੇ ਆ ਜੀ। ਆਹ ਰੋਟੀ ਜਿਹੜਾ ਰਿਜ਼ਕ ਸੀਗਾ, ਇੱਥੇ ਸਾਡੀ ਮੋਹਰ ਲੱਗੀ ਵੀ ਸੀਗੀ। ਸਿਆਣੇ ਕਹਿੰਦੇ ਆ ਜਿੱਥੇ ਦਾਣਾ ਉੱਥੇ ਜਾਣਾ, ਉੱਥੇ ਖਾਣਾ। ਤੇ ਇਹ ਸਾਂਝ ਵੀ ਬੜੀ ਸੋਹਣੀ ਆ। ਹਾਂਜੀ ਸਾਡੇ ਬਜ਼ੁਰਗ ਦੱਸਦੇ ਸੀ ਵੀ ਜਿਹੜਾ ਰਲ ਕੇ ਖਾਣਾ ਪੀਣਾ ਨਾ, ਇਹਦੇ ਵਰਗੀ ਸਾਂਝ ਕੋਈ ਨਹੀਂ ਹੈ, ਨਹੀਂ ਇਹਦੇ ਵਰਗਾ ਪਿਆਰ ਕੋਈ ਨਹੀਂ। ਇਹ ਬੰਦਾ ਚੇਤੇ ਰੱਖਦਾ। ਬਸ ਇਹੀ ਆ। ਤੇ ਹੁਣ ਜੀ ਅਸੀਂ ਰੋਟੀ ਖਾਓ, ਤੁਸੀਂ ਖਾਸਾ ਟਾਈਮ ਹੋ ਗਿਆ, ਬੜੀ ਮਿਹਰਬਾਨੀ। ਸਿਰਫ ਤੁਸੀਂ ਇਹ ਅਸੀਂ ਤੁਹਾਡੇ ਨਾਲ ਕੈਮਰੇ 'ਚ ਆਉਣਾ ਸੀ, ਬਸ ਮੇਰੀ ਕਹਾਣੀ ਸੀ। ਜਿਉਂਦੇ ਵਾਸਤੇ ਰਹੋ। ਹਾਂਜੀ ਬੜੀ ਮਿਹਰਬਾਨੀ ਜੀ। ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ। ਹਾਂ ਮੈਂ ਦੰਨਾ ਪਾ ਕੇ ਤੂੰ ਦਬਲਾ ਬਟਨ।